ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਤੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਗੁਰਪ੍ਰੀਤ ਸਿੰਘ। ਗੁਰਪ੍ਰੀਤ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਜੀ, ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500। ਇਹ ਪਿਛਲੇ 3 ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408 272 2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503। ਜੀਕੇ ਧਨੋਟਾ ਯੂਬਾ ਸਿਟੀ, ਪਰਮਜੀਤ ਕੌਰੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫ੍ਰੈਜ਼ਨੋ, GNLU ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਹੈ ਸੈਂਤਨੇਲਾ ਦੀ। ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ MK ਮਾਰਕੀਟ ਕਸ਼ਮੀਰ ਸਿੰਘ ਸੈਕਰਾਮੈਂਟੋ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਪੰਜਾਬੀ ਰੇਡੀਓ ਯੂਐਸਏ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਨਾਲ ਰੇਡੀਓ ਸੈੱਟ ਤੇ, ਨੈਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰਿਆਂ ਦਾ ਹੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਅੱਜ ਦਿਨ ਸ਼ੁੱਕਰਵਾਰ 27 ਅਕਤੂਬਰ 2023, 11 ਕੱਤਕ ਨਾਨਕ ਸ਼ਾਹੀ ਸੰਮਤ 555। ਖਬਰਾਂ ਦੇ ਵੱਲ ਵਧਣ ਤੋਂ ਪਹਿਲਾਂ ਇੱਕ ਜਾਣਕਾਰੀਆਂ ਜਿਹੜੀਆਂ ਤੁਹਾਡੇ ਨਾਲ ਉਹ ਵੀ ਸਾਂਝੀਆਂ ਕਰਦੇ ਚੱਲੀਏ ਕਿ ਯੂਬਾ ਸਿਟੀ ਨਗਰ ਕੀਰਤਨ ਦੇ ਮੱਦੇਨਜ਼ਰ ਉੱਥੋਂ ਜਿਹੜੇ ਦੀਵਾਨ ਨੇ ਉਹਨਾਂ ਦਾ ਸਿੱਧਾ ਪ੍ਰਸਾਰਣ ਪੰਜਾਬੀ ਰੇਡੀਓ ਯੂਐਸਏ ਦੇ YouTube ਤੇ ਚੈਨਲ ਤੇ ਕੀਤਾ ਜਾਂਦਾ। ਤੁਸੀਂ ਸਬਸਕ੍ਰਾਈਬ ਕਰਕੇ ਦਰਸ਼ਨ ਦੀਦਾਰੇ ਕਰ ਸਕਦੇ ਹੋ। ਜੀ ਗੁਰਪ੍ਰੀਤ ਜੀ। ਜੀ, ਸੋ ਰੁੱਖ ਹੁਣ ਖਬਰਾਂ ਦਾ ਕਰਦੇ ਹਾਂ। ਸਭ ਤੋਂ ਪਹਿਲਾਂ ਖਬਰ ਲੈਂਦੇ ਹਾਂ ਪੰਜਾਬ ਦੇ ਵਿੱਚੋਂ। ਬੇਹੱਦ ਮੰਦਭਾਗੀ ਜਿਹੜੀ ਖਬਰ ਸਾਹਮਣੇ ਆਈ ਹੈ ਉਹ ਮਲੇਰਕੋਟਲਾ ਦੇ ਨਾਲ ਸੰਬੰਧ ਰੱਖਦੀ ਹੈ। ਜੀ ਛੋਟੇ ਸਾਹਿਬਜ਼ਾਦਿਆਂ ਦੇ ਲਈ ਹਾਂ ਦਾ ਨਾਰਾ ਮਾਰਨ ਵਾਲੇ ਮਲੇਰਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖਾਨ ਦੇ ਪਰਿਵਾਰ ਦੇ ਆਖਰੀ ਬੇਗਮ ਮੁਨੱਵਰ ਉਨ ਨੀਸਾ ਦੇ ਜਨਾਜ਼ੇ ਦੀ ਨਮਾਜ਼ ਪੜ੍ਹੀ ਗਈ ਹੈ। ਉਹ ਵਫਾਤ ਪਾ ਗਏ ਨੇ, ਇਸ ਸੰਸਾਰ ਨੂੰ ਅਲਵਿਦਾ ਆਖ ਗਏ ਨੇ। ਤੇ ਉਹਨਾਂ ਦੇ ਅੱਜ ਜਦੋਂ ਆਖਰੀ ਜਨਾਜ਼ੇ ਦੀ ਨਮਾਜ਼ ਪੜ੍ਹੀ ਗਈ ਹੈ, ਵੱਡੀ ਗਿਣਤੀ ਦੇ ਵਿੱਚ ਉੱਥੇ ਸਿਆਸੀ ਆਗੂ, ਧਾਰਮਿਕ ਸ਼ਖਸੀਅਤਾਂ ਅਤੇ ਸਮਾਜ ਸੇਵੀ ਮੌਜੂਦ ਰਹੇ। ਉਹਨਾਂ ਦੀ ਦੇਹ ਨੂੰ ਧਾਰਮਿਕ ਰੀਤੀ ਰਿਵਾਜਾਂ ਦੇ ਅਨੁਸਾਰ ਸ਼ਾਹੀ ਮਕਬਰੇ ਵਿੱਚ ਸਪੁਰਦੇ ਖਾਕ ਕੀਤਾ ਗਿਆ ਹੈ, ਜਿੱਥੇ ਨਵਾਬ ਸ਼ੇਰ ਮੁਹੰਮਦ ਖਾਨ ਦੀ ਕਬਰ ਮੌਜੂਦ ਹੈ। ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਦੀ ਮੌਜੂਦਗੀ ਦੇ ਵਿੱਚ ਉਹਨਾਂ ਨੂੰ ਗਾਰਡ ਆਫ ਆਨਰ ਵੀ ਦਿੱਤਾ ਗਿਆ। ਚੜ੍ਹਦੇ ਪੰਜਾਬ ਦੀ ਇਕਲੌਤੀ ਮੁਸਲਿਮ ਰਿਆਸਤ ਮਲੇਰਕੋਟਲਾ ਦੀ ਆਖਰੀ ਨਵਾਬ ਮਰਹੂਮ ਇਫਤਖਾਰ ਅਲੀ ਖਾਨ ਦੀ ਤੀਜੀ ਤੇ ਆਖਰੀ ਬੇਗਮ ਮੁਨੱਵਰ ਉਨ ਨੀਸਾ, ਜਿਨ੍ਹਾਂ ਦੀ ਉਮਰ ਕਰੀਬ 103 ਸਾਲ ਸੀ, ਉਹ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਸੀ ਅਤੇ ਅੱਜ ਸਵੇਰ ਦੇ 5 ਵਜੇ ਦੱਸ ਰਹੇ ਨੇ ਕਿ ਉਹ ਇਸ ਸੰਸਾਰ ਨੂੰ ਅਲਵਿਦਾ ਆਖ ਜਾਂਦੇ ਨੇ। ਸਥਾਨਕ ਹਸਪਤਾਲ ਹਜ਼ਰਤ ਹਲੀਮਾ ਹਸਪਤਾਲ ਹੈ ਜਿਹੜਾ, ਉੱਥੇ ਉਹਨਾਂ ਦਾ ਦੇਹਾਂਤ ਹੋ ਜਾਂਦਾ ਹੈ। ਬੇਗਮ ਦੇ ਨੇੜਲੇ ਭਾਈ ਕਮਲਜੀਤ ਸਿੰਘ ਭੂਪਾ ਰਾਏ ਅਤੇ ਕੇਅਰ ਟੇਕਰ ਮੁਹੰਮਦ ਮਹਿਮੂਦ ਨੇ ਦੱਸਿਆ ਕਿ ਬੇਗਮ ਉਮਰ ਦੇ ਤਕਾਜ਼ੇ ਵਜੋਂ ਸਰੀਰ ਪੱਖੋਂ ਕਾਫੀ ਕਮਜ਼ੋਰ ਹੋਣ ਕਰਕੇ ਉਹਨਾਂ ਨੂੰ ਔਖ ਆ ਰਹੀ ਸੀ, ਔਖ ਮਹਿਸੂਸ ਹੋ ਰਹੀ ਸੀ, ਜਿਸ ਤੋਂ ਬਾਅਦ ਉਹਨਾਂ ਨੂੰ ਨਜ਼ਦੀਕੀ ਹਸਪਤਾਲ ਦੇ ਵਿੱਚ ਲਿਜਾਇਆ ਜਾਂਦਾ ਹੈ। ਕਰੀਬ 10 ਦਿਨ ਪਹਿਲਾਂ ਉਹਨਾਂ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ ਸੀ ਤੇ ਫਿਰ 3-4 ਦਿਨ ਬਾਅਦ ਉਹ ਥੋੜੇ ਸਿਹਤਯਾਬ ਮਹਿਸੂਸ ਕਰਦੇ ਨੇ ਤੇ ਫਿਰ ਤੋਂ ਉਹਨਾਂ ਨੂੰ ਉਹਨਾਂ ਦੀ ਰਿਹਾਇਸ਼ ਮੁਬਾਰਕ ਮੰਜ਼ਿਲ ਮਹਿਲ ਦੇ ਵਿੱਚ ਵਾਪਸ ਲਿਆਂਦਾ ਜਾਂਦਾ ਹੈ। ਤੇ 3 ਦਿਨ ਪਹਿਲਾਂ ਹੀ ਤਬੀਅਤ ਫਿਰ ਤੋਂ ਨਾਸਾਜ਼ ਹੋਈ ਤੇ ਉਹਨਾਂ ਨੂੰ ਫਿਰ ਮੁੜ ਤੋਂ ਉਸੇ ਹੀ ਹਸਪਤਾਲ ਲਿਜਾਇਆ ਗਿਆ, ਦਾਖਲ ਕਰਵਾਇਆ ਗਿਆ, ਜਿੱਥੇ ਉਹਨਾਂ ਨੇ ਅੱਜ ਸਵੇਰੇ ਆਖਰੀ ਸਾਹ ਲਏ ਨੇ। ਸੋ ਸਿੱਖ ਇਤਿਹਾਸ ਦੇ ਵਿੱਚ ਇਹਨਾਂ ਦੇ ਪੁਰਖਿਆਂ ਦਾ ਵੱਡਾ ਯੋਗਦਾਨ, ਵੱਡਾ ਨਾਮ ਰਿਹਾ ਹੈ ਤੇ ਉਹਨਾਂ ਦਾ ਇਸ ਸੰਸਾਰ ਤੋਂ ਚਲੇ ਜਾਣਾ ਬੇਹੱਦ ਇਸ ਸਮੇਂ ਦੁਖਦਾਈ ਖਬਰ ਹੈ। ਜੀ ਅਗਲੀ ਖਬਰ ਦੇ ਵੱਲ ਵਧੀਏ ਤੇ ਰੁਖ ਕਰੀਏ ਮੋਹਾਲੀ ਦਾ। ਮੋਹਾਲੀ ਦੇ ਵਿੱਚ ਵਿਜੀਲੈਂਸ ਬਿਊਰੋ ਦੇ ਮੁੱਖ ਦਫ਼ਤਰ ਦੇ ਵਿੱਚ ਜਾਂਚ ਅਧਿਕਾਰੀ DSP ਵਰਿੰਦਰ ਗਿੱਲ ਦੇ ਨਾਲ ਧੱਕਾ ਮੁੱਕੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਪੰਜਾਬ ਪੁਲਿਸ ਦੇ AIG ਮਾਲਵਿੰਦਰ ਸਿੰਘ ਸਿੱਧੂ ਨੂੰ 1 ਦਿਨ ਦਾ ਪੁਲਿਸ ਰਿਮਾਂਡ ਖਤਮ ਹੋਣ ਤੇ ਦੁਬਾਰਾ ਮੋਹਾਲੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਸ ਨੂੰ 14 ਦਿਨ ਦੀ ਨਿਆਇਕ ਹਿਰਾਸਤ ਅਧੀਨ ਜੇਲ੍ਹ ਭੇਜ ਦਿੱਤਾ ਹੈ। ਉਧਰ ਦੂਜੇ ਪਾਸੇ ਜੇਕਰ ਗੱਲ ਕਰੀਏ ਅਕਾਲੀ ਆਗੂ ਬੰਟੀ ਰਮਾਣਾ ਦੀ, ਤਾਂ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਪਰਮਬੰਸ ਸਿੰਘ ਬੰਟੀ ਰਮਾਣਾ ਨੂੰ ਪੰਜਾਬ ਦੇ ਮਸ਼ਹੂਰ ਸੂਫੀ ਗਾਇਕ
ਕਨਵਰ ਗਰੇਵਾਲ ਦੇ ਗੀਤ ਦੀ ਵੀਡੀਓ ਦੇ ਨਾਲ ਕਥਿਤ ਛੇੜਖਾਨੀ ਕਰਕੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਰੁੱਧ ਅਪਮਾਨਜਨਕ ਟਿੱਪਣੀਆਂ ਕਰਨ ਦੇ ਮਾਮਲੇ ਦੇ ਵਿੱਚ ਮੁਹਾਲੀ ਦੀ ਅਦਾਲਤ ਨੇ 14 ਦਿਨ ਦੀ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ, ਵਿਰਸਾ ਸਿੰਘ ਵਲਟੋਆ, ਡਾਕਟਰ ਦਲਜੀਤ ਸਿੰਘ ਚੀਮਾ ਅਤੇ ਹੋਰਨਾਂ ਆਗੂਆਂ ਵੱਲੋਂ ਪਹਿਲਾਂ ਹੀ ਮਟੌਰ ਥਾਣੇ ਦੇ ਅੰਦਰ ਧਰਨਾ ਲਾਇਆ ਗਿਆ ਸੀਗਾ ਤੇ ਘੇਰਾਬੰਦੀ ਕਰ ਦਿੱਤੀ ਗਈ ਸੀ। ਅਕਾਲੀ ਦਲ ਦੇ ਦਬਾਅ ਨੂੰ ਦੇਖਦਿਆਂ ਮੁਹਾਲੀ ਪੁਲਿਸ ਵੱਲੋਂ ਕਰੀਬ ਅੱਧੀ ਰਾਤ ਨੂੰ ਬੰਟੀ ਰਮਾਣਾ ਨੂੰ ਮੁਹਾਲੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ। ਜੱਜ ਨੇ ਵੀ ਪੁਲਿਸ ਅਧਿਕਾਰੀਆਂ ਨੂੰ ਇਹ ਸਵਾਲ ਕੀਤਾ ਕਿ ਅਕਾਲੀ ਆਗੂ ਨੂੰ ਸਬੰਧਤ ਇਲਾਕਾ ਮੈਜਿਸਟ੍ਰੇਟ ਦੀ ਅਦਾਲਤ ਦੇ ਵਿੱਚ ਪੇਸ਼ ਕਿਉਂ ਨਹੀਂ ਕੀਤਾ ਗਿਆ, ਪਰ ਪੁਲਿਸ ਨੂੰ ਕੋਈ ਗੱਲ ਨਹੀਂ ਔੜੀ। ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਬੰਟੀ ਰਮਾਣਾ ਨੂੰ ਜੇਲ੍ਹ ਭੇਜ ਦਿੱਤਾ। ਜੀ। ਸੋ ਇਸੇ ਗੱਲ ਦੇ ਉੱਪਰ ਅੱਜ ਲੁਧਿਆਣਾ ਦੇ ਵਿੱਚ ਮਾਨਯੋਗ ਸੀਐਮ ਸਾਹਿਬ ਬੋਲ ਰਹੇ ਸੀ, ਜਿੱਥੇ ਉਹਨਾਂ ਨੇ ਟਿੱਪਣੀ ਕੀਤੀ ਹੈ। ਕਹਿੰਦੇ ਤੁਸੀਂ ਅਕਾਲੀ ਦਲ ਦੀ ਘਬਰਾਹਟ ਦੇਖੋ, ਤੜਫਾਹਟ ਦੇਖੋ, ਕਹਿੰਦੇ ਉਹ ਕਿੰਨੀ ਘਟੀਆ ਰਾਜਨੀਤੀ ਕਰ ਰਹੇ ਨੇ। ਉਹਨਾਂ ਦੇ ਸ਼ਬਦ ਨੇ ਸੀਐਮ ਸਾਹਿਬ ਦੇ। ਉਹ ਕਹਿੰਦੇ ਨੇ ਕਿ ਕਦੀ ਇਹ ਕੁਲਚੇ ਛੋਲਿਆਂ ਦੇ ਵਰਗੇ ਨੀਵੇਂ ਪੱਧਰ ਦੇ ਮੁੱਦਿਆਂ ਤੇ ਰਾਜਨੀਤੀ ਕਰਦੇ ਨੇ, ਕਦੀ ਸਿੰਗਰਾਂ ਦੀਆਂ ਆਵਾਜ਼ਾਂ ਬਦਲ ਕੇ ਸਾਨੂੰ ਗਾਲਾਂ ਕੱਢਦੇ ਨੇ। ਇਹੋ ਜਿਹੀ ਟਿੱਪਣੀ ਉਹਨਾਂ ਦੇ ਵੱਲੋਂ ਕੀਤੀ ਜਾਂਦੀ ਹੈ। ਅਤੇ ਇਸ ਤੋਂ ਬਾਅਦ ਅਕਾਲੀ ਦਲ ਦਾ ਜੇਕਰ ਪੱਖ ਸੁਣੀਏ ਤਾਂ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਹ ਕਹਿੰਦੇ ਹੋਏ ਨਜ਼ਰ ਆਏ ਨੇ ਕਿ ਇਹ ਜਿੰਨੇ ਵੀ ਅਕਾਲੀ ਲੀਡਰ ਨੇ, ਜਿੰਨੇ ਵੀ ਅਕਾਲੀ ਵਰਕਰ ਨੇ, ਉਹ ਸਾਰੇ ਇਹ ਵੀਡੀਓ ਸਾਂਝੀ ਕਰਦੇ ਨੇ। ਫਿਰ ਦੇਖਦੇ ਹਾਂ ਕਿ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਕੀ ਐਕਸ਼ਨ ਇਸ ਤੇ ਕਰਦੀ ਹੈ। ਤੇ ਅਗਲੀ ਖਬਰ ਸਾਂਝੀ ਕਰ ਲੈਂਦੇ ਹਾਂ। ਐਸਕੇਐਮ ਦੇ ਨਾਲ ਜੁੜੀ ਹੋਈ ਖਬਰ ਹੈ। ਜੀ। ਸੰਯੁਕਤ ਕਿਸਾਨ ਮੋਰਚੇ ਨੇ ਫੈਸਲਾ ਲਿਆ ਹੈ ਕਿ ਕੇਂਦਰ ਸਰਕਾਰ ਖਿਲਾਫ ਪੂਰੇ ਪੰਜਾਬ 'ਚ 1 ਤੋਂ 5 ਨਵੰਬਰ ਤੱਕ ਪਿੰਡਾਂ ਤੇ ਸ਼ਹਿਰਾਂ ਵਿੱਚ ਚੇਤਨਾ ਮੁਹਿੰਮ ਚਲਾਉਣ ਦਾ ਐਲਾਨ ਹੈ ਉਹਨਾਂ ਦੇ ਵੱਲੋਂ। ਮੋਦੀ ਸਰਕਾਰ ਵੱਲੋਂ ਨਿਊਜ਼ ਕਲਿੱਕ ਚੈਨਲ ਦੇ ਮਾਲਕ ਅਤੇ ਦਫ਼ਤਰੀ ਕਰਮਚਾਰੀਆਂ ਤੇ ਦਰਜ ਕੇਸ ਅਤੇ ਜੇਲ੍ਹਾਂ ਵਿੱਚ ਡੱਕਣ ਦੇ ਖਿਲਾਫ 6 ਨਵੰਬਰ ਨੂੰ ਡੀਸੀ ਦਫ਼ਤਰਾਂ ਦੇ ਸਾਹਮਣੇ ਵਿਸ਼ਾਲ ਇਕੱਠ ਦੌਰਾਨ ਐਫਆਈਆਰ ਦੀਆਂ ਕਾਪੀਆਂ ਸਾੜੀਆਂ ਜਾਣ ਦਾ ਐਲਾਨ ਕੀਤਾ ਗਿਆ। ਮੋਰਚੇ ਨੇ ਮੰਗ ਕੀਤੀ ਹੈ ਕਿ ਨਿਊਜ਼ ਕਲਿੱਕ ਚੈਨਲ ਤੇ ਕੀਤਾ ਪਰਚਾ ਰੱਦ ਕੀਤਾ ਜਾਵੇ, ਯੂਏਪੀਏ ਦਾ ਕਾਨੂੰਨ ਵਾਪਸ ਲਿਆ ਜਾਵੇ ਤੇ ਸਰਕਾਰ ਸੰਯੁਕਤ ਕਿਸਾਨ ਮੋਰਚੇ ਵਿਰੁੱਧ ਸਾਜ਼ਿਸ਼ਾਂ ਕਰਨੀਆਂ ਬੰਦ ਕਰੇ। ਮੀਟਿੰਗ ਵਿੱਚ ਮੋਰਚੇ ਦੇ ਫੈਸਲਾ ਕੀਤਾ ਕਿ ਪੰਜਾਬ ਸਰਕਾਰ ਗੰਨੇ ਦਾ ਭਾਅ 450 ਰੁਪਏ ਪ੍ਰਤੀ ਕੁਇੰਟਲ, 450 ਰੁਪਏ ਪ੍ਰਤੀ ਕੁਇੰਟਲ ਐਲਾਨ ਕਰੇ ਤੇ ਗੰਨਾ ਕਾਸ਼ਤਕਾਰਾਂ ਦਾ ਪਿਛਲਾ ਬਕਾਇਆ ਜਿਹੜਾ ਹੈ ਫੌਰੀ ਤੌਰ ਤੇ ਜਾਰੀ ਕੀਤਾ ਜਾਵੇ। 10 ਨਵੰਬਰ ਤੋਂ ਮਿੱਲਾਂ ਨੂੰ ਚਲਾਉਣ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ। ਇਸ ਤੋਂ ਇਲਾਵਾ ਸੰਯੁਕਤ ਮੋਰਚੇ ਦੀ ਮੰਗ ਹੈ ਕਿ ਫਸਲਾਂ ਦੇ ਹੜ੍ਹਾਂ ਕਾਰਨ ਹੋਏ ਜਾਨੀ ਅਤੇ ਮਾਲੀ ਨੁਕਸਾਨ ਦੀ ਭਰਪਾਈ ਜਲਦੀ ਕੀਤੀ ਜਾਵੇ। ਸੰਯੁਕਤ ਕਿਸਾਨ ਮੋਰਚੇ ਨੇ ਪੰਜਾਬ ਸਰਕਾਰ ਨੂੰ 4 ਨਵੰਬਰ ਦਾ ਅਲਟੀਮੇਟਮ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ 4 ਨਵੰਬਰ ਤੱਕ ਇਸ ਦਾ ਕੋਈ ਹੱਲ ਨਾ ਕੱਢਿਆ ਤਾਂ ਮੋਰਚਾ ਅਗਲੀ ਮੀਟਿੰਗ ਕਰਕੇ 9 ਨਵੰਬਰ ਤੋਂ ਲਗਾਤਾਰ ਸੰਘਰਸ਼ ਕਰਨ ਦਾ ਐਲਾਨ ਕਰ ਸਕਦਾ ਹੈ। ਮੋਰਚੇ ਨੇ ਸਰਕਾਰ ਦੀਆਂ ਲਗਾਤਾਰ ਗਲਤ ਖੇਤੀ ਨੀਤੀਆਂ ਕਾਰਨ ਕਰਜ਼ੇ ਵਿੱਚ ਫਸੇ ਕਿਸਾਨਾਂ ਤੇ ਪੰਜਾਬ ਸਰਕਾਰ ਵੱਲੋਂ ਪਰਚੇ ਦਰਜ ਕਰਕੇ ਪਰੇਸ਼ਾਨ ਕਰਨ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਇਸ ਦੇ ਵਿੱਚ ਖਾਸ ਇਹ ਰਿਹਾ ਕਿ ਇਸ ਵਾਰ ਰਾਜੇਵਾਲ ਸਮੇਤ ਹੋਰ ਵੀ ਜਿਹੜੀਆਂ ਕਿਸਾਨ ਜਥੇਬੰਦੀਆਂ ਆਪਸ ਵਿੱਚ ਪਾਟੋ ਧਾੜ ਨਜ਼ਰ ਆ ਰਹੀਆਂ ਸਨ, ਉਹ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੁੰਦੀਆਂ ਨਜ਼ਰ ਆ ਰਹੀਆਂ ਨੇ। ਜੀ। ਜੀ। ਜਲੰਧਰ ਦੇ ਵਿੱਚ ਸਾਬਕਾ ਐਮਐਲਏ ਪ੍ਰਗਟ ਸਿੰਘ ਨੇ, ਜਿਹੜਾ ਹਾਕੀ ਖਿਡਾਰੀ ਵੀ ਰਹੇ ਨੇ, ਉਹਨਾਂ ਨੇ ਪਾਣੀਆਂ ਦੇ ਮਾਮਲੇ ਨੂੰ ਲੈ ਕੇ ਸਾਰੇ ਸਿਆਸਤਦਾਨਾਂ ਦੇ ਨਾਲ ਜਿਹੜੀ ਹੈ ਉਹ ਸੈਮੀਨਾਰ ਕਰਵਾਇਆ ਤੇ ਇਸ ਸੈਮੀਨਾਰ ਦੇ ਵਿੱਚ ਤ੍ਰਿਪਤਜਿੰਦਰ ਸਿੰਘ ਬਾਜਵਾ, ਚਰਨਜੀਤ ਚੰਨੀ, ਸਿਮਰਨਜੀਤ ਸਿੰਘ ਮਾਨ, ਵਿਕਰਮ ਮਜੀਠੀਆ ਤੇ ਅਕਾਲੀ ਦਲ ਵੱਲੋਂ ਡਾਕਟਰ ਦਲਜੀਤ ਚੀਮਾ, ਸੁਨੀਲ ਜਾਖੜ, ਸਾਰੇ ਜਿਹੜੇ ਲੋਕ ਨੇ ਨਜ਼ਰ ਆਏ ਨੇ ਪਾਣੀਆਂ ਦੇ ਮਾਮਲੇ ਨੂੰ ਲੈ ਕੇ। ਦੱਸਦੇ ਆ ਕਿ ਇੱਥੇ ਗੁਰਪ੍ਰੀਤ ਸਿੰਘ ਜੀ ਜਿਹੜੇ ਉਧਰ ਦੂਜੇ ਪਾਸੇ ਇਹ ਵੀ ਦੱਸਦੇ ਚੱਲੀਏ ਕਿ ਜਿਹੜੀ ਪਾਣੀਆਂ ਦੇ ਮਾਮਲੇ ਦੇ ਵਿੱਚ ਡਾਕਟਰ ਗਾਂਧੀ ਦੀ ਜਿਹੜੀ ਸਪੀਚ ਹੈ, ਉਸ ਸਪੀਚ ਦੀ ਕਾਫੀ ਤਾਰੀਫ ਹੋ ਰਹੀ ਹੈ। ਹਾਲਾਂਕਿ ਕਈ ਲੋਕ ਵਿਚਾਰਧਾਰਕ ਤੌਰ ਤੇ ਡਾਕਟਰ ਗਾਂਧੀ ਦੇ ਨਾਲ ਇਤਫਾਕ ਨਹੀਂ ਰੱਖਦੇ, ਪਰ ਫਿਰ ਵੀ ਉਹਨਾਂ ਨੇ ਪੰਜਾਬ ਦੇ ਪਾਣੀਆਂ ਦੀ ਜਦੋਂ ਗੱਲ ਕੀਤੀ ਤਾਂ ਉਹਨਾਂ ਨੇ ਨੁਕਤੇ ਹੀ ਨਹੀਂ ਦੱਸੇ, ਬਲਕਿ ਉਹਨਾਂ ਨੇ ਗੱਲਬਾਤ ਦੇ ਵਿੱਚ ਡਾਕਟਰ ਗਾਂਧੀ ਨੇ ਇਹ ਵੀ ਦੱਸਿਆ ਕਿ ਕਿਵੇਂ ਪੰਜਾਬ ਜਿਹੜਾ ਉਹ ਆਪਣੇ ਪਾਣੀਆਂ ਦੀ ਕੀਮਤ ਵੀ ਵਸੂਲ ਸਕਦਾ। ਸੋ ਹੁਣ ਸਾਰੀਆਂ ਹੀ ਜਿਹੜੀਆਂ ਧਿਰਾਂ ਨੇ ਉਹ ਸਿਰ ਜੋੜਨ ਲੱਗੀਆਂ ਨੇ। ਹਾਲਾਂਕਿ ਤੁਸੀਂ ਜਿਹੜੀਆਂ ਆਪਣੀਆਂ ਪੋਲੀਟੀਕਲ ਧਿਰਾਂ ਨੇ ਉਹਨਾਂ ਨੇ ਪੰਜਾਬੀਆਂ ਨੂੰ ਕੀਤਾ ਤਾਂ ਹਰ ਮੰਚ ਤੇ ਨਿਰਾਸ਼ ਹੀ ਹੈ, ਪਰ ਫਿਰ ਵੀ ਜੇਕਰ ਇਹਨਾਂ ਨੇ
ਇਸ ਮਾਮਲੇ ਦੇ ਉੱਤੇ ਥੋੜ੍ਹੀ ਜਿਹੀ ਸੁਹਿਰਦਤਾ, ਗੰਭੀਰਤਾ ਦਿਖਾ ਰਹੇ ਨੇ ਤੇ ਅਸੀਂ ਉਮੀਦ ਕਰ ਸਕਦੇ ਹਾਂ ਕਿ ਇਹ ਅੱਗੇ ਜਾ ਕੇ ਪੰਜਾਬ ਦੀ ਅਗਵਾਈ ਜ਼ਰੂਰ ਕਰਨਗੇ। ਪਰ ਇੱਥੇ ਸਾਨੂੰ ਇਹ ਕਹਿਣ ਦੇ ਵਿੱਚ ਭੋਰਾ ਵੀ ਗੁਰੇਜ਼ ਨਹੀਂ ਹੋਣਾ ਚਾਹੀਦਾ ਕਿ ਅੱਜ ਜਿਹੜੇ ਮੁਹਾਜ਼ ਤੇ ਪੰਜਾਬ ਆ ਕੇ ਖੜਾ ਹੈ, ਜਿਸ ਮੁਹਾਨ ਤੇ ਅਸੀਂ ਆ ਕੇ ਖੜੇ ਹਾਂ, ਉਹਦੇ ਵਿੱਚ ਇਨ੍ਹਾਂ ਹੀ ਸਿਆਸੀ ਪਾਰਟੀਆਂ ਨੇ ਕੋਈ ਕਸਰ ਬਾਕੀ ਨਹੀਂ ਛੱਡੀ। ਕਿਸੇ ਨੇ ਆ ਕੇ ਟੱਕ ਲਾਇਆ, ਕਿਸੇ ਨੇ ਰਿਵਾਰਡ ਸੁਣਾਇਆ, ਕਿਸੇ ਨੇ ਜ਼ਮੀਨ ਐਕਵਾਇਰ ਕੀਤੀ, ਕਿਸੇ ਨੇ ਕਰੋੜਾਂ ਲਏ। ਸੋ ਸਭ ਜਿਹੜਾ ਉਹ ਵਾਰੀ ਸਿਰ ਜਿਹੜਾ ਜਿਹਦੀ ਵੀ ਵਾਰੀ ਆਉਂਦੀ ਸੀ ਉਹ ਆਪਣਾ ਦਾਅ ਲਾਉਣ ਦੇ ਵਿੱਚ ਕੋਈ ਉਹਨਾਂ ਨੇ ਕਸਰ ਬਾਕੀ ਨਹੀਂ ਛੱਡੀ। ਇੱਕ ਹੋਰ ਤਸਵੀਰ ਦੀ ਚਰਚਾ ਪੰਜਾਬ ਦੇ ਸੋਸ਼ਲ ਮੀਡੀਆ ਤੇ ਇਸ ਵੇਲੇ ਕਾਫੀ ਹੈ। ਸਿਮਰਜੀਤ ਸਿੰਘ ਮਾਨ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਨੇ ਇਸ ਵੇਲੇ ਸੰਗਰੂਰ ਤੋਂ, ਉਹਨਾਂ ਨੇ ਡਾਕਟਰ ਪਿਆਰੇ ਲਾਲ ਗਰਗ ਨੂੰ ਜੱਫੀ ਪਾਈ ਹੈ ਤੇ ਸਨਮਾਨ ਵਜੋਂ ਉਹਨਾਂ ਨੇ ਦਸਤਾਰ ਸਜਾ ਕੇ ਦਿੱਤੀ ਹੈ। ਸੋ ਇਹ ਵੀ ਇੱਕ ਪੰਜਾਬ ਦੀ ਤਸਵੀਰ ਹੈ, ਪੰਜਾਬ ਦੀ ਇੱਕ ਤਸਵੀਰ ਹੈ ਕਿ ਇੱਥੇ ਭਾਈਚਾਰਕ ਸਾਂਝ ਹੈ। ਵਿਚਾਰਧਾਰਕ ਜਿਹੜੇ ਮਤਭੇਦ ਨੇ ਉਹ ਇੱਕ ਅਲੱਗ ਨੇ ਤੇ ਉਹ ਇੱਥੇ ਪੰਜਾਬ ਦੇ ਵਿੱਚ ਤਾਂ ਮਤਭੇਦ ਵੀ ਨਹੀਂ। ਹਰ ਕੋਈ ਹਿੰਦੂ ਹੈ, ਕੋਈ ਸਿੱਖ ਹੈ, ਕਿਸੇ ਵੀ ਫਿਰਕੇ ਤੋਂ ਹੈ, ਸਭ ਤੋਂ ਪਹਿਲਾਂ ਉਹ ਪੰਜਾਬੀ ਹੈ ਤੇ ਪੰਜਾਬੀਅਤ ਦੇ ਆਪਣੇ ਫਰਜ਼ ਨੂੰ ਪਹਿਚਾਣਦਾ, ਪੰਜਾਬੀਅਤ ਦੀ ਤਹਿਜ਼ੀਬ ਨੂੰ ਜਾਣਦਾ, ਪੰਜਾਬੀਅਤ ਦੇ ਜਿਹੜੇ ਸੰਘਰਸ਼ਪੂਣਾ ਜੁਝਾਰੂ ਬਿਰਤੀ ਹੈ ਉਹਨੂੰ ਜਾਣਦਾ। ਸੋ ਇਸ ਤਸਵੀਰ ਦੀ ਵੀ ਗੁਰਪ੍ਰੀਤ ਸਿੰਘ ਜੀ ਕਾਫੀ ਜਿਹੜੀ ਚਰਚਾ ਹੋ ਰਹੀ ਹੈ। ਡਾਕਟਰ ਪਿਆਰੇ ਲਾਲ ਗਰਗ ਵੀ ਕਾਫੀ ਜੇ ਦੇਖੀਏ ਤਾਂ ਉਹਨਾਂ ਦਾ ਬਹੁਤ ਸਮਿਆਂ ਦੇ ਉੱਤੇ ਬਹੁਤ ਵਾਰੀ ਉਹਨਾਂ ਨੇ ਬੜਾ ਡਟ ਕੇ ਸਟੈਂਡ ਲਿਆ ਪੰਜਾਬ ਦੇ ਹੱਕ ਦੇ ਵਿੱਚ ਔਰ ਬੜੀ ਬੇਬਾਕੀ ਦੇ ਨਾਲ ਉਹ ਬੋਲਦੇ ਨੇ। ਜਦੋਂ ਬੋਲਦੇ ਨੇ ਤੇ ਫਿਰ ਉਹ ਕਿਸੇ ਵੀ ਸਿਆਸੀ ਧਿਰ ਨੂੰ ਬਖਸ਼ਦੇ ਨਹੀਂ। ਤੁਹਾਨੂੰ ਯਾਦ ਹੋਣਾ ਡਾਕਟਰ ਨਵਜੋਤ ਸਿੰਘ ਸਿੱਧੂ ਨੇ ਉਹਨਾਂ ਨੂੰ ਸਲਾਹਕਾਰ ਲਾਇਆ ਸੀਗਾ ਤੇ ਮੀਡੀਆ ਉਹਨਾਂ ਦੇ ਕੋਲ ਚਲਾ ਗਿਆ। ਕਹਿੰਦੇ ਜੀ ਡਾਕਟਰ ਸਾਹਿਬ ਤੁਸੀਂ ਦੱਸੋ ਵੀ ਨਵਜੋਤ ਸਿੰਘ ਸਿੱਧੂ ਨੂੰ ਕੀ ਸਲਾਹ ਦਿਓਗੇ? ਉਹ ਕਹਿੰਦੇ ਉਹ ਸਿੱਧਾ ਹੀ ਬੋਲੇ, ਮਤਲਬ ਉਹ ਕਹਿੰਦੇ ਜਦੋਂ ਮੰਗਣਗੇ ਸਲਾਹ ਦੇ ਦਿਆਂਗੇ। ਹਜੇ ਤੱਕ ਤਾਂ ਮੇਰੇ ਤੱਕ ਕੋਈ ਅਪਰੋਚ ਸਿੱਧੂ ਸਾਹਿਬ ਨੇ ਨਹੀਂ ਕੀਤੀ ਤੇ ਨਹੀਂ ਤਾਂ ਤੁਸੀਂ ਵੇਖ ਲਓ ਵੀ ਜੇ ਨਵਜੋਤ ਸਿੱਧੂ ਤਾਂ ਬਹੁਤ ਦੂਰ ਦੀ ਗੱਲ ਹੈ, ਇੱਥੇ ਪਿੰਡ ਦਾ ਸਰਪੰਚ ਕਿਸੇ ਨੂੰ ਆਵਾਜ਼ ਮਾਰ ਲਏ ਤੇ ਉਹ ਚੌੜਾ ਹੋ ਕੇ ਤੁਰਨ ਲੱਗ ਪੈਂਦਾ। ਜੀ। ਜੀ, ਸੋ ਇਸੇ ਦੇ ਵਿੱਚ 2-4 ਗੱਲਾਂ ਜੋੜਦੇ ਜਾਈਏ ਤੇ ਇੱਕ ਗੱਲ ਦਰੁਸਤ ਕਰ ਦਈਏ। ਜਿਹੜੀ ਇਹ ਹੋਈ ਸੀ, ਇਕੱਠ ਹੋਇਆ ਸੀ, ਇਹ ਪੀਯੂ ਦੇ ਵਿੱਚ ਹੋਇਆ ਸੀ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ। ਚੰਡੀਗੜ੍ਹ ਦੇ ਵਿੱਚ ਜੀ। ਉੱਥੇ ਇਹ ਇਕੱਠ ਹੋਇਆ ਤੇ ਇਸੇ ਦੇ ਨਾਲ ਇੱਕ ਗੱਲ ਹੋਰ ਇੱਥੇ ਤਸਵੀਰ ਬਹੁਤ ਖਾਸ ਵੇਖਣ ਨੂੰ ਮਿਲੀ, ਜਿਹੜੀ ਤੁਸੀਂ ਬੁੱਧੀਜੀਵੀਆਂ ਦੀ ਗੱਲ ਕੀਤੀ, ਪਿਆਰੇ ਲਾਲ ਗਰਗ ਹੋਰੀ ਹੋ ਗਏ, ਜੀ, ਹੋਰ ਜੀ। ਜਿਹੜੇ ਸੂਝਵਾਨ ਲੋਕ ਨੇ ਹੂੰ, ਉਹ ਹੂੰ। ਸਟੇਜ ਤੇ ਬਿਠਾਏ ਗਏ ਨੇ ਤੇ ਜਿਹੜੇ ਸਾਰੇ ਬਾਕੀ ਪੋਲੀਟੀਕਲ ਧਿਰਾਂ ਨੇ, ਆਗੂ ਨੇ, ਉਹ ਜੀ। ਸਾਰੇ ਅੱਗੇ ਸਟੇਜ ਤੇ ਮਤਲਬ ਕਿ ਮੂਹਰੇ ਕੁਰਸੀਆਂ ਲੱਗੀਆਂ ਹੋਈਆਂ ਉੱਥੇ ਬੈਠੇ ਹੋਏ ਨੇ। ਸੋ ਉੱਥੇ ਪਹਿਲੀ ਤੁਸੀਂ ਵਾਰੀ ਨਾਲ ਜੀ, ਜੀ। ਜੀ, ਇਹ ਪਹਿਲੀ ਵਾਰੀ ਹੋਇਆ ਹੈ। ਹਾਂ। ਉੱਥੇ ਤੁਸੀਂ ਦੇਖ ਸਕਦੇ ਹੋ ਬਗਲ ਦੇ ਵਿੱਚ ਚਰਨਜੀਤ ਸਿੰਘ ਚੰਨੀ ਦੇ ਨਾਲ ਬੈਠੇ ਹੋਏ ਨੇ ਬਿਕਰਮ ਸਿੰਘ ਮਜੀਠੀਆ, ਉਹਨਾਂ ਦੇ ਨਾਲ ਹਾਂਜੀ। ਦਲਜੀਤ ਸਿੰਘ ਚੀਮਾ ਤੇ ਹਾਂ। ਉਹਨਾਂ ਦੇ ਨਾਲ ਜਾਖੜ ਜੀ ਬੈਠੇ ਹੋਏ ਨੇ ਤੇ ਏਦਾਂ ਹੀ ਸਾਰਾ ਬਹੁਤ ਸੋਹਣਾ ਇੱਕ ਤਰੀਕੇ ਨਾਲ ਕਹਿ ਸਕਦੇ ਆ ਮੈਨੇਜ ਕੀਤਾ ਗਿਆ ਪ੍ਰੋਗਰਾਮ। ਚਲੋ ਇਹਦੇ ਚੋਂ ਨਿਕਲਦਾ ਕੀ ਹੈ, ਪੰਜਾਬ ਦੇ ਪੱਲੇ ਜਾਂ ਪੰਜਾਬ ਦਾ ਫਾਇਦਾ ਕੀ ਹੁੰਦਾ ਇਸ ਤੋਂ ਹੂੰ, ਬਾਅਦ, ਹੂੰ, ਉਹ ਹੂੰ। ਤਾਂ ਸਮਾਂ ਬਿਆਨ ਕਰੂਗਾ, ਕਿਉਂਕਿ ਕੰਕਲੂਜਨ ਤੇ ਪਹੁੰਚਣਾ ਹੁੰਦਾ ਕਿਸੇ ਚੀਜ਼ ਦੇ। ਉਹਦੇ ਲਈ ਬਹੁਤ ਜ਼ਰੂਰੀ ਹੈ, ਜੋ ਗੁਰੂ ਨਾਨਕ ਸਾਹਿਬ ਨੇ ਵੀ ਫਲਸਫਾ ਦਿੱਤਾ ਹੈ ਕਿ ਵਿਚਾਰ ਕਰਨਾ ਜ਼ਰੂਰੀ ਹੈ। ਜਿੰਨਾ ਚਿਰ ਅਸੀਂ ਕਿਸੇ ਚੀਜ਼ ਤੇ ਵਿਚਾਰ ਨਹੀਂ ਕਰਾਂਗੇ, ਆਪਾਂ ਕਿਸੇ ਵੀ ਐਂਡ ਤੇ ਨਹੀਂ ਪਹੁੰਚਾਂਗੇ, ਲੌਜੀਕਲ ਐਂਡ ਤੇ ਨਹੀਂ ਪਹੁੰਚਾਂਗੇ। ਸੋ ਉੱਥੇ ਹੀ ਇੱਕ ਹੋਰ ਵੀਡੀਓ ਇਸ ਦੇ ਵਿੱਚ ਜੋੜਦੇ ਜਾਈਏ। ਲੱਖਾ ਸਿਧਾਣਾ ਜਿਹੜੇ ਸਮਾਜ ਸੇਵੀ ਨੇ, ਵੱਖ-ਵੱਖ ਮੁੱਦਿਆਂ ਤੇ ਬੋਲਦੇ ਨੇ, ਉਹਨਾਂ ਨੇ ਵੀ ਇੱਕ ਸਵਾਲ ਕੀਤਾ। ਹਾਲਾਂਕਿ ਉਹਨਾਂ ਦੀ ਸ਼ਬਦਾਵਲੀ ਤੇ ਵੈਸੇ ਹੋ ਰਹੀ ਹੈ ਗੱਲ ਕਿ ਸ਼ਬਦਾਵਲੀ ਇਹ ਨਾ ਰੱਖਦੇ ਤਾਂ ਜ਼ਿਆਦਾ ਚੰਗਾ ਸੀ। ਉਹ ਸਵਾਲ ਕਰਦੇ ਨੇ ਉੱਥੇ ਬੈਠੇ ਹੋਏ ਚਰਨਜੀਤ ਸਿੰਘ ਚੰਨੀ ਤੇ ਵਿਕਰਮ ਮਜੀਠੀਆ ਨੂੰ। ਉਹ ਕਹਿੰਦੇ ਨੇ ਕਿ ਲੰਬੇ ਸਮੇਂ ਤੱਕ ਪੰਜਾਬ 'ਚ ਸਰਕਾਰਾਂ ਤੁਹਾਡੀਆਂ ਰਿਪੀਟ ਹੁੰਦੀਆਂ ਰਹੀਆਂ ਨੇ, ਤੁਸੀਂ ਵੀ ਬਹੁਤ ਸਾਰੀਆਂ ਗਲਤੀਆਂ ਕੀਤੀਆਂ ਨੇ ਜਿਸ ਕਰਕੇ ਸੱਤਾ 'ਚੋਂ ਬਾਹਰ ਹੋ। ਕੀ ਤੁਸੀਂ ਪੰਜਾਬ ਦੇ ਲੋਕਾਂ ਤੋਂ ਇੱਥੇ ਖੜ ਕੇ ਮਾਫੀ ਮੰਗੋਗੇ? ਇਹ ਸ਼ਬਦਾਵਲੀ ਉਹਨਾਂ ਦੀ ਸੀ। ਤੇ ਉਸ ਤੋਂ ਬਾਅਦ ਹਾਲਾਂਕਿ ਉਹਨਾਂ ਨੇ ਆਪਣਾ ਸਵਾਲ ਇਹ ਰੱਖਦਿਆਂ ਹੋਇਆਂ ਉਹ ਬੈਠ ਜਾਂਦੇ ਨੇ। ਕਹਿੰਦੇ ਨੇ ਕਿ ਜੇ ਤੁਸੀਂ ਮਾਫੀ ਮੰਗਦੇ ਹੋ ਤਾਂ ਪੰਜਾਬੀ ਤੁਹਾਡੇ ਨਾਲ ਵੀ ਤੁਰਨ ਨੂੰ ਤਿਆਰ ਨੇ। ਇਹ ਉਹਨਾਂ ਦੀ ਟਿੱਪਣੀ ਹੁੰਦੀ ਹੈ। ਇਸ ਤੋਂ ਬਾਅਦ ਉਹ ਬੈਠ ਜਾਂਦੇ ਨੇ। ਬਹੁਤ ਸਾਰੀਆਂ ਇਹੋ ਜਿਹੀਆਂ ਵੀਡੀਓਜ਼ ਨੇ ਲਗਾਤਾਰ ਹੁਣ ਸਾਹਮਣੇ ਆ ਰਹੀਆਂ ਨੇ। ਉੱਥੇ ਹੀ ਇੱਕ ਤੰਜ਼ਮਈ ਤਰੀਕੇ ਦੇ ਨਾਲ, ਜਿੱਦਾਂ ਤੁਸੀਂ ਗੱਲ ਕੀਤੀ ਹੈ ਮਾਨ ਸਾਹਿਬ ਦੀ, ਸਿਮਰਨਜੀਤ ਸਿੰਘ ਮਾਨ, ਉਹਨਾਂ ਦੀ ਗੱਲ ਕਰਦੇ ਨੇ ਕਿ ਉਹ ਕਹਿੰਦੇ ਨੇ ਇਸ ਹਿਸਾਬ ਨਾਲ ਤਾਂ ਫਿਰ ਪੰਜਾਬ ਦੇ ਮੁੰਡੇ ਆਪਾਂ ਹਰਿਆਣੇ ਜਾਂ ਰਾਜਸਥਾਨ ਦੇ ਵਿੱਚ ਵਿਆਹੁੰਦੇ ਆ, ਫਿਰ ਉਸ ਹਿਸਾਬ ਨਾਲ ਪਾਣੀ ਦੇ ਦਿਓ। ਇਹੋ ਜਿਹੇ ਤੰਜ਼ਮਈ ਗੱਲਾਂ ਵੀ ਹੋਈਆਂ। ਫਿਰ ਉਹਨਾਂ ਦੇ ਵੱਲੋਂ ਦਸਤਾਰ ਵੀ ਸਜਾਈ ਜਾਂਦੀ ਹੈ ਪਿਆਰੇ ਲਾਲ ਗਰਗ ਦੇ ਸਿਰ ਦੇ ਉੱਪਰ। ਬਹੁਤ ਕਹਿ ਲਓ ਵੀ ਇੱਕ ਤਰੀਕੇ ਨਾਲ ਸਿਰ ਜੋੜਨ ਦੀ ਕੋਸ਼ਿਸ਼ ਕੀਤੀ ਗਈ ਪ੍ਰਗਟ ਸਿੰਘ ਹੋਣਾ ਦੇ ਵੱਲੋਂ, ਜਿਨ੍ਹਾਂ ਦੇ ਵੱਲੋਂ ਇਹ ਸਾਰਾ ਆਰਗੇਨਾਈਜ਼ ਕੀਤਾ ਗਿਆ। ਇੱਕ ਚੰਗਾ ਉਪਰਾਲਾ ਸੀ, ਪਰ ਇਹਦੇ ਤੋਂ ਬਾਅਦ ਕਿਸੇ ਲੌਜੀਕਲ ਐਂਡ ਤੇ ਕਿਵੇਂ ਪਹੁੰਚਦੇ ਆ ਉਹ ਸਮਾਂ ਬਿਆਨ ਕਰੂਗਾ। ਜੀ, ਦੇਖੋ ਪਿਛਲੇ ਕੁਝ ਸਮੇਂ ਦੇ ਵਿੱਚ ਪੰਜਾਬ ਦੀ ਰਾਜਨੀਤੀ ਦਾ ਰੁਖ ਤਾਂ ਮੁੜਿਆ। ਜੀ, ਤੁਹਾਨੂੰ ਕਹਿਣਾ ਪਊਗਾ ਗੁਰਪ੍ਰੀਤ ਸਿੰਘ ਜੀ, ਕੁਛ ਮਸਲਿਆਂ ਉੱਤੇ ਪੰਜਾਬ ਦੇ ਵਿੱਚ ਸੰਵਾਦ ਹੋਣ ਲੱਗਿਆ। ਹਾਲਾਂਕਿ ਇਹਨਾਂ ਦੇ ਹੱਲ ਹੋਣੇ ਨਾ ਹੋਣੇ ਉਹ ਇੱਕ ਵੱਖਰੀ ਗੱਲ ਹੈ। ਪਰ ਅਕਾਲੀ ਦਲ ਦੇ 2012 ਦੇ ਜਿਹੜਾ ਕਾਰਜਕਾਲ ਸੀਗਾ ਉਸ ਤੋਂ ਬਾਅਦ ਪੰਜਾਬ ਦੇ ਕਈ ਮਸਲਿਆਂ ਤੇ ਲੋਕਾਂ ਦੇ ਵਿੱਚ ਸਮਾਜਿਕ ਸੰਵਾਦ ਹੋਏ ਆ।
ਇਸੇ ਸਮਾਜਿਕ ਸੰਵਾਦ ਦੇ ਵਿੱਚੋਂ ਤੁਸੀਂ ਦੇਖੋ ਬਹਿਬਲ ਕਲਾਂ ਦਾ ਮੋਰਚਾ, ਬਰਗਾੜੀ ਦਾ ਮੋਰਚਾ ਨਿਕਲਦਾ, ਤੇ ਇਸੇ ਤੋਂ ਫਿਰ ਹੌਲੀ-ਹੌਲੀ ਆਪਾਂ ਦੇਖਦੇ ਹਾਂ ਕਿ ਕਿਸਾਨ ਮੋਰਚੇ ਵੱਲ ਵੀ ਲੋਕ ਮੁੜਦੇ ਨੇ, ਲਤੀਫਪੁਰੇ ਦਾ ਮੋਰਚਾ, ਜ਼ੀਰੇ ਦਾ ਮੋਰਚਾ, ਮੋਹਾਲੀ ਦਾ ਮੋਰਚਾ। ਸੋ ਇਹ ਮੋਰਚੇ ਇਸ ਗੱਲ ਵੱਲ ਤਾਂ ਇਸ਼ਾਰਾ ਕਰਦੇ ਨੇ ਗੁਰਪ੍ਰੀਤ ਸਿੰਘ ਜੀ ਕਿ ਕਿਤੇ ਨਾ ਕਿਤੇ ਪੰਜਾਬ ਦੇ ਲੋਕਾਂ ਦੇ ਵਿੱਚ ਜਿਹੜਾ ਲੜਨ ਦਾ ਤਹੱਈਆ ਹੈ, ਪੰਜਾਬ ਪ੍ਰਤੀ ਜਿਹੜਾ ਮਿੱਟੀ ਦਾ ਮੋਹ ਹੈ, ਜਾਂ ਉਹਨਾਂ ਦੇ ਮਸਲਿਆਂ ਪ੍ਰਤੀ ਉਹਨਾਂ ਦੇ ਵਿੱਚ ਸੰਜੀਦਗੀ ਹੈ, ਗੰਭੀਰਤਾ ਹੈ, ਉਹ ਹੈਗੀ ਹੈ। ਪਰ ਕਈ ਵਾਰੀ ਪੋਲੀਟੀਕਲ ਤੌਰ ਤੇ ਉਹ ਉਲਾਰਵਾਦੀ ਹੋ ਜਾਂਦੇ ਨੇ, ਪੋਲੀਟੀਕਲ ਤੌਰ ਤੇ ਉਹਨਾਂ ਦਾ ਜੁੜਾਵ ਰਹਿੰਦਾ ਹੈ। ਸੋ ਉਸ ਕਰਕੇ ਉਹਨਾਂ ਦੇ ਜਿਹੜੇ ਮਤਭੇਦ ਨੇ ਉਹ ਵੀ ਆਪਾਂ ਸਮੇਂ-ਸਮੇਂ ਦਰ ਦੇਖਦੇ ਰਹਿੰਦੇ ਹਾਂ। ਪਰ ਫਿਰ ਵੀ ਇਹ ਇੱਕ ਚੰਗਾ ਸੰਕੇਤ ਹੈ, ਜਦੋਂ ਸੰਵਾਦ ਹੁੰਦੇ ਨੇ, ਜਦੋਂ ਸਿਰ ਜੁੜਦੇ ਨੇ, ਫਿਰ ਕੋਈ ਨਾ ਕੋਈ ਉਹਦੇ ਵਿੱਚੋਂ ਗੱਲਬਾਤ ਵੀ ਜਿਹੜੀ ਹੈ ਉਹ ਨਿਕਲ ਆਉਂਦੀ ਹੈ। ਇਹ ਜ਼ਰੂਰੀ ਨਹੀਂ ਗਾ ਕਿ ਤੁਸੀਂ ਲੀਡਰਾਂ ਦੇ ਹਰੇਕ ਕੰਮ ਨੂੰ ਭੰਡਣਾ ਹੀ ਹੈ ਜਾਂ ਉਹਦੀ ਆਲੋਚਨਾ ਕਰਨੀ ਹੈ। ਜੇ ਉਹ ਸੰਵਾਦ ਦੇ ਰਾਹ ਪੈ ਚੁੱਕੇ ਨੇ, ਜੇ ਉਹ ਗੱਲ ਕਰਦੇ ਨੇ, ਜੇ ਉਹਨਾਂ ਦੀ ਗੱਲਬਾਤ ਦੇ ਵਿੱਚੋਂ ਪੰਜਾਬ ਦਾ ਦਰਦ ਝਲਕਦਾ ਹੈ, ਜਾਂ ਪੰਜਾਬ ਪ੍ਰਤੀ ਕੋਈ ਉਹ ਏਜੰਡਾ ਦੱਸਦੇ ਨੇ ਲੋਕਾਂ ਨੂੰ ਕਿ ਇਸ ਤੇ ਗੱਲ ਹੋਣੀ ਚਾਹੀਦੀ ਹੈ, ਤਾਂ ਉਹ ਉਹਨਾਂ ਦਾ ਜਿਹੜਾ ਉਹ ਚੰਗੀ ਗੱਲ ਹੈ। ਤੇ ਇਹਦਾ ਜਿਹੜਾ ਸਾਰਾ ਗੁਰਪ੍ਰੀਤ ਸਿੰਘ ਜੀ ਜੋ ਇਹਨਾਂ ਨੇ ਜੋ ਕੀਤਾ ਗਿਆ ਪ੍ਰਬੰਧ, ਇਹ ਮੇਰਾ ਖਿਆਲ ਐਮਐਲਏ ਪ੍ਰਗਟ ਸਿੰਘ ਨੇ ਕੀਤਾ ਜੀ ਸਰ। ਜੀ ਜੀ ਜੀ, ਉਹਨਾਂ ਦੇ ਵੱਲੋਂ ਕੀਤਾ ਗਿਆ ਜੀ ਜੀ। ਤੇ ਆਪਾਂ ਅਗਲੀ ਖਬਰ ਦੇ ਵੱਲ ਵਧੀਏ ਤੇ ਹੁਣ ਗੱਲ ਕਰੀਏ ਪੰਜਾਬ ਦੇ ਵਿੱਚ ਮੌਜੂਦਾ ਸਰਕਾਰ ਦੀ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਖਿਲਾਫ ਖੁਦਕੁਸ਼ੀ ਨੋਟ ਲਿਖਣ ਉਪਰੰਤ ਸਰਹੰਦ ਨਹਿਰ ਦੇ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਵਾਲੀ ਔਰਤ ਸਹਾਇਕ ਪ੍ਰੋਫੈਸਰ ਦਾ ਉਸ ਦੇ ਪੇਕੇ ਪਿੰਡ ਬੱਸੀ ਦੇ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਪੁਲਿਸ ਵੱਲੋਂ ਖੁਦਕੁਸ਼ੀ ਨੋਟ ਨੂੰ ਰਿਕਾਰਡ ਦੇ ਵਿੱਚ ਲੈਣ ਅਤੇ ਇਸ ਦੀ ਜਾਂਚ ਕਰਨ ਦੀ ਸਹਿਮਤੀ ਦਿੱਤੀ ਗਈ ਸੀ, ਜਿਸ ਤੋਂ ਬਾਅਦ ਹੀ ਬਲਵਿੰਦਰ ਕੌਰ ਦਾ ਸੰਸਕਾਰ ਕੀਤਾ ਗਿਆ। ਇਸ ਮੌਕੇ ਪਰਿਵਾਰ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਮ੍ਰਿਤਕਾ ਦੀ 5 ਸਾਲ ਦੀ ਬੱਚੀ ਨੂੰ ਬਾਲਗ ਹੋਣ ਤੇ ਸਰਕਾਰੀ ਨੌਕਰੀ ਦਿੱਤੀ ਜਾਵੇਗੀ। ਦੂਜੇ ਪਾਸੇ 1158 ਸਹਾਇਕ ਪ੍ਰੋਫੈਸਰ ਅਤੇ ਲਾਇਬ੍ਰੇਰੀਅਨ ਫਰੰਟ ਜਥੇਬੰਦੀ ਦੇ ਮੈਂਬਰਾਂ ਨੇ ਖੁਦਕੁਸ਼ੀ ਨੋਟ ਦੇ ਮੁਤਾਬਕ ਸਿੱਖਿਆ ਮੰਤਰੀ ਦੇ ਖਿਲਾਫ ਕੇਸ ਦਰਜ ਨਾ ਕਰਨ ਤੇ ਹਸਪਤਾਲ ਦੇ ਬਾਹਰ ਰੋਸ ਜਤਾਇਆ। ਇਸ ਕਰਕੇ ਪੁਲਿਸ ਨੇ ਅਧਿਆਪਕਾਂ ਨੂੰ ਹਸਪਤਾਲ ਦੇ ਮੁਰਦਾ ਘਰ ਦੇ ਨੇੜੇ ਨਹੀਂ ਜਾਣ ਦਿੱਤਾ। ਇਸ ਮਾਮਲੇ ਨੂੰ ਲੈ ਕੇ ਆਈਜੀ ਰੂਪਨਗਰ ਰੇਂਜ ਗੁਰਪ੍ਰੀਤ ਸਿੰਘ ਭੁੱਲਰ, ਐਸਐਸਪੀ ਵਿਵੇਕਸ਼ੀਲ ਸੋਨੀ ਵੱਲੋਂ ਪੀੜਤ ਪਰਿਵਾਰ ਦੇ ਨਾਲ ਰਾਬਤਾ ਬਣਾਇਆ ਹੋਇਆ ਸੀ। ਇਹਨਾਂ ਪੁਲਿਸ ਅਧਿਕਾਰੀਆਂ ਨੇ ਪਰਿਵਾਰਕ ਮੈਂਬਰਾਂ ਦੇ ਨਾਲ ਮੀਟਿੰਗ ਕਰਕੇ ਭਰੋਸਾ ਦਿੱਤਾ ਕਿ ਮ੍ਰਿਤਕਾ ਦੀ 5 ਸਾਲਾ ਲੜਕੀ ਨੂੰ ਬਾਲਗ ਹੋਣ ਉਪਰੰਤ ਸਰਕਾਰੀ ਨੌਕਰੀ ਦਿੱਤੀ ਜਾਵੇਗੀ ਅਤੇ ਸਿੱਖਿਆ ਮੰਤਰੀ ਦੀ ਭੂਮਿਕਾ ਦੀ ਜਾਂਚ ਕੀਤੀ ਜਾਵੇਗੀ। ਪਰ ਪਰਿਵਾਰ ਨੇ ਕਿਹਾ ਕਿ ਜਦ ਤੱਕ ਉਹਨਾਂ ਨੂੰ ਲਿਖਤੀ ਭਰੋਸਾ ਨਹੀਂ ਮਿਲਦਾ, ਉਦੋਂ ਤੱਕ ਉਹ ਧਰਨਾ ਸਮਾਪਤ ਨਹੀਂ ਕਰਨਗੇ। ਇਸ ਉਪਰੰਤ ਮ੍ਰਿਤਕਾ ਦਾ ਡਾਕਟਰਾਂ ਦੇ ਬੋਰਡ ਤੋਂ ਪੋਸਟਮਾਰਟਮ ਤਾਂ ਕਰਵਾ ਦਿੱਤਾ ਗਿਆ, ਪਰ ਪਰਿਵਾਰ ਨੇ ਲਾਸ਼ ਲੈਣ ਤੋਂ ਇਨਕਾਰ ਕਰ ਦਿੱਤਾ, ਜਿਸ ਉਪਰੰਤ ਡਿਪਟੀ ਕਮਿਸ਼ਨਰ ਰੂਪਨਗਰ ਡਾਕਟਰ ਪ੍ਰੀਤੀ ਯਾਦਵ ਨੇ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਵੱਲੋਂ ਐਸਡੀਐਮ ਨੰਗਲ ਅਮਨਜੋਤ ਕੌਰ ਦੇ ਰਾਹੀਂ ਮ੍ਰਿਤਕਾ ਦੀ ਲੜਕੀ ਨੂੰ ਬਾਲਗ ਹੋਣ ਤੇ ਪ੍ਰਾਪਤ ਕੀਤੀ ਸਿੱਖਿਆ ਦੇ ਮੁਤਾਬਕ ਯੋਗ ਨੌਕਰੀ ਦੇਣ ਸੰਬੰਧੀ ਪੱਤਰ ਸੌਂਪ ਦਿੱਤਾ। ਇਸ ਦੌਰਾਨ ਪੁਲਿਸ ਵੱਲੋਂ ਵੀ ਡੀਡੀਆਰ ਦੀ ਕਾਪੀ ਪਰਿਵਾਰ ਨੂੰ ਸੌਂਪ ਦਿੱਤੀ ਗਈ, ਜਿਸ ਦੇ ਵਿੱਚ ਖੁਦਕੁਸ਼ੀ ਨੋਟ ਦੇ ਵਿੱਚ ਸ਼ਿਕਾਇਤਕਰਤਾ ਹਰਦੇਵ ਸਿੰਘ ਦੇ ਬਿਆਨਾਂ ਨੂੰ ਜਾਂਚ ਦਾ ਹਿੱਸਾ ਬਣਾਉਣ ਦੀ ਗੱਲ ਆਖੀ ਗਈ ਹੈ। ਦੂਜੇ ਪਾਸੇ ਮ੍ਰਿਤਕਾ ਦਾ ਸਹੁਰਾ ਬਾਗ ਸਿੰਘ ਵੀ ਜੇਲ੍ਹ ਦੇ ਵਿੱਚੋਂ ਰਿਹਾ ਹੋ ਕੇ ਅੰਤਿਮ ਰਸਮਾਂ ਦੇ ਵਿੱਚ ਸ਼ਾਮਲ ਹੋਇਆ। ਪ੍ਰਸ਼ਾਸਨ ਨੇ ਬਲਵਿੰਦਰ ਕੌਰ ਦੀ 5 ਸਾਲਾ ਲੜਕੀ ਨੂੰ ਭਵਿੱਖ ਦੇ ਵਿੱਚ ਨੌਕਰੀ ਦੇਣ ਦਾ ਪੱਤਰ ਤਾਂ ਸੌਂਪ ਦਿੱਤਾ ਹੈ। ਇਸ ਪੱਤਰ ਦੇ ਵਿੱਚ ਮੁੱਖ ਮੰਤਰੀ ਦੇ ਫੀਲਡ ਅਫਸਰ ਦੀਪਾਂਕਰ ਵੱਲੋਂ ਦਸਤਖਤ ਕੀਤੇ ਗਏ ਨੇ, ਪਰ ਇਸ ਪੱਤਰ ਦੇ ਵਿੱਚ ਨਾ ਤਾਂ ਪੱਤਰ ਨੰਬਰ ਦਰਜ ਕੀਤਾ ਗਿਆ ਤੇ ਨਾ ਹੀ ਜਾਰੀਕਰਤਾ ਦੇ ਦਫ਼ਤਰੀ ਪਤੇ ਦਾ ਜ਼ਿਕਰ ਕੀਤਾ ਗਿਆ। ਇਸ ਮਾਮਲੇ ਤੇ ਕਈ ਪੰਜਾਬੀ ਅਦਾਰਿਆਂ ਨੇ ਸੰਬੰਧਿਤ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਅਪਰੋਚ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹਨਾਂ ਨੇ ਕੋਈ ਸੁਰ ਜਵਾਬ ਜਿਹੜਾ ਇਸ ਮਾਮਲੇ ਦੇ ਵਿੱਚ ਨਹੀਂ ਦਿੱਤਾ। ਪਰ ਹਾਂ, ਪੰਜਾਬ ਦੇ ਵਿੱਚ ਸੋਸ਼ਲ ਮੀਡੀਆ ਤੇ ਇਹ ਚਰਚਾ ਲਗਾਤਾਰ ਬਣੀ ਰਹੀ ਕਿ ਪੱਤਰ ਦੇ ਵਿੱਚ ਨਾ ਤਾਂ ਪੱਤਰ ਨੰਬਰ ਜਾਰੀ ਕੀਤਾ ਗਿਆ ਤੇ ਨਾ ਹੀ ਜਾਰੀਕਰਤਾ ਦੇ ਦਫ਼ਤਰੀ ਪਤੇ ਦਾ ਜ਼ਿਕਰ ਕੀਤਾ ਗਿਆ। ਸੋ ਇਸ ਕਰਕੇ ਇਹ ਪੱਤਰ ਦੀ ਆਲੋਚਨਾ ਵੀ ਪੰਜਾਬ ਦੇ ਵਿੱਚ ਜਿਹੜੀਆਂ ਸਰਕਾਰ ਦੀਆਂ ਆਲੋਚਕ ਧਿਰਾਂ ਨੇ ਉਹਨਾਂ ਵੱਲੋਂ ਕੀਤੀ ਗਈ ਹੈ। ਜੀ ਜੀ, ਇਸੇ ਮੁੱਦੇ ਦੇ ਉੱਪਰ ਸਿੱਪੀ ਸ਼ਰਮਾ, ਜਿਨ੍ਹਾਂ ਨੂੰ ਕੇਜਰੀਵਾਲ ਉਹਨਾਂ ਦੇ ਵੱਲੋਂ ਆਪਣੀ ਭੈਣ ਆਖਿਆ ਗਿਆ ਸੀ, ਟੈਂਕੀ ਤੋਂ ਲਾਇਆ ਗਿਆ ਸੀ, ਉਹਨਾਂ ਨੇ ਵੀ ਟਿੱਪਣੀ ਕੀਤੀ, ਇੱਕ ਵੀਡੀਓ ਜਾਰੀ ਕਰਦੇ ਨੇ। ਕਹਿੰਦੇ ਨੇ ਜੋ ਉਹਨਾਂ ਦੇ ਨਾਲ ਹੋਇਆ ਹੈ, ਬਲਵਿੰਦਰ ਕੌਰ ਦੇ ਨਾਲ ਹੋਇਆ ਹੈ, ਕਿਤੇ ਉਹੀ ਉਹਨਾਂ ਦੀ ਧੀ ਦੇ ਨਾਲ ਨਾ ਬਾਅਦ ਚੋਂ ਹੋਵੇ ਜਦੋਂ ਉਹ ਨੌਕਰੀ ਮੰਗਣਗੇ, ਕਿਉਂਕਿ ਪੱਤਰ ਤੇ ਉਹਨਾਂ ਨੇ ਵੀ ਖਦਸ਼ਾ ਜਤਾਇਆ ਹੈ। ਉਹਨਾਂ ਦਾ ਕਹਿਣਾ ਹੈ ਕਿ ਇਹ ਜਿਹੜੀ ਗੱਲ ਕੀਤੀ ਗਈ ਹੈ, ਇਹਦੇ ਵਿੱਚ ਕਿਤੇ ਨਾ ਕਿਤੇ ਝੋਲ ਨਜ਼ਰ ਆਉਂਦਾ ਹੈ। ਸੋ ਆਪਾਂ ਅੱਗੇ ਚੱਲਦੇ ਹਾਂ, ਗੱਲ ਕਰਦੇ ਹਾਂ ਬਠਿੰਡੇ ਤੋਂ ਕਾਂਗਰਸ ਤੇ ਪਰ ਹੁਣ ਇਸ ਸਮੇਂ ਕਹਿ ਲਈਏ ਵੀ ਬੀਜੇਪੀ ਦੇ ਬੜੇ ਵਫਾਦਾਰ ਲਾ ਲਓ, ਵਫਾਦਾਰ ਤਾਂ ਕਾਹਦੇ ਪਤਾ ਨਹੀਂ ਕਦੋਂ ਪਾਰਟੀ ਵੱਜ ਜੇ। ਮਨਪ੍ਰੀਤ ਸਿੰਘ ਬਾਦਲ ਹੋਣਾ ਦੀ ਗੱਲ ਕਰਦੇ ਹਾਂ। ਵਿਜੀਲੈਂਸ ਨੇ ਉਹਨਾਂ ਨੂੰ ਇੱਕ ਵਾਰ ਮੁੜ ਤੋਂ ਸੰਮਨ ਜਾਰੀ ਕੀਤੇ ਨੇ। ਵਿਜੀਲੈਂਸ ਨੇ ਮਨਪ੍ਰੀਤ ਨੂੰ 31 ਅਕਤੂਬਰ ਨੂੰ ਪੁੱਛਗਿੱਛ ਦੇ ਲਈ ਪੇਸ਼ ਹੋਣ ਲਈ ਨਿਰਦੇਸ਼ ਜਾਰੀ ਕੀਤੇ ਨੇ। ਮਨਪ੍ਰੀਤ ਬਾਦਲ ਇੱਕ ਧੋਖਾਧੜੀ ਕੇਸ ਦੇ ਵਿੱਚ ਅਗਾਊਂ ਜ਼ਮਾਨਤ ਤੇ ਨੇ। ਪੀਜੀਆਈ ਦੇ ਡਾਕਟਰਾਂ ਨੇ 1 ਹਫ਼ਤੇ ਦੀ ਬੈੱਡ ਰੈਸਟ ਦਾ ਸਰਟੀਫਿਕੇਟ ਉਹਨਾਂ ਨੂੰ ਦਿੱਤਾ ਸੀ, ਜਿਸ ਨੂੰ ਉਹਨਾਂ ਨੇ ਵਿਜੀਲੈਂਸ ਨੂੰ ਭੇਜ ਦਿੱਤਾ। ਹਾਈ ਕੋਰਟ ਦੇ ਨਿਰਦੇਸ਼ਾਂ ਤੇ ਵਿਜੀਲੈਂਸ ਨੇ ਮਨਪ੍ਰੀਤ ਨੂੰ
ਮਨਪ੍ਰੀਤ ਦਾ ਪਾਸਪੋਰਟ ਵੀ ਜਮ੍ਹਾਂ ਕਰ ਲਿਆ ਹੈ ਤੇ ਮਨਪ੍ਰੀਤ ਬਾਦਲ ਦੇ ਵਕੀਲ ਸੁਖਦੀਪ ਸਿੰਘ ਭਿੰਡਰ ਨੇ ਕਿਹਾ ਕਿ ਮਨਪ੍ਰੀਤ ਸਿੰਘ ਬਾਦਲ ਪਿੱਠ ਦੀ ਦਰਦ ਤੋਂ ਪੀੜਤ ਨੇ ਅਤੇ ਰੀੜ੍ਹ ਦੀ ਹੱਡੀ ਵਿੱਚ ਦਰਦ ਰਹਿੰਦਾ ਹੈ ਉਹਨਾਂ ਦੇ, ਜਿਸ ਕਾਰਨ ਉਹ ਪਰੇਸ਼ਾਨ ਨੇ, ਜਿਸ ਦੇ ਕਾਰਨ ਉਹ ਚੱਲਣ 'ਚ ਅਸਮਰੱਥ ਨੇ। ਹੁਣ ਮੁੜ ਤੋਂ ਬੁਲਾਏ ਜਾਣ ਤੇ ਵਿਜੀਲੈਂਸ ਦੇ ਸਾਹਮਣੇ ਮਨਪ੍ਰੀਤ ਸਿੰਘ ਬਾਦਲ ਪੇਸ਼ ਹੋਣਗੇ ਜਾਂ ਨਹੀਂ, ਇਹ ਵੱਡਾ ਸਵਾਲ ਹੈ, ਕਿਉਂਕਿ ਮਨਪ੍ਰੀਤ ਬਾਦਲ ਦੇ ਵਕੀਲ ਨੇ ਵਿਜੀਲੈਂਸ ਨੂੰ ਅਪੀਲ ਕੀਤੀ ਸੀ ਕਿ ਉਹ ਚੰਡੀਗੜ੍ਹ ਵਿੱਚ ਸਥਿਤ ਮਨਪ੍ਰੀਤ ਬਾਦਲ ਦੇ ਘਰ ਆ ਕੇ ਜ਼ਰੂਰ ਪੁੱਛਗਿੱਛ ਕਰ ਸਕਦੇ ਨੇ। 24 ਸਤੰਬਰ ਨੂੰ ਬਠਿੰਡਾ ਦੇ ਮਾਡਲ ਟਾਊਨ ਇਲਾਕੇ ਦੇ ਵਿੱਚ ਬਿੱਡ ਅਧਿਕਾਰੀਆਂ ਦੀ ਮਦਦ ਦੇ ਨਾਲ 1560 ਗਜ ਦਾ ਪਲਾਟ ਖਰੀਦਣ ਦੇ ਮਾਮਲੇ ਦੇ ਵਿੱਚ ਵਿਜੀਲੈਂਸ ਬਿਊਰੋ ਨੇ ਮਨਪ੍ਰੀਤ ਸਿੰਘ ਬਾਦਲ ਅਤੇ ਉਹਨਾਂ ਦੇ 5 ਸਾਥੀਆਂ ਖਿਲਾਫ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਸੀ। ਇਸ ਮਾਮਲੇ ਦੇ ਵਿੱਚ ਪਲਾਟ ਦੇ ਲਈ ਬੋਲੀ ਲਾਉਣ ਵਾਲੇ 3 ਨਿੱਜੀ ਵਿਅਕਤੀ, ਹੋਟਲ ਵਪਾਰੀ ਰਾਜੀਵ ਕੁਮਾਰ, ਵਿਕਾਸ ਅਰੋੜਾ ਤੇ ਇੱਕ ਠੇਕੇਦਾਰ ਦਾ ਮੁਲਾਜ਼ਮ ਅਮਨਦੀਪ ਗ੍ਰਿਫਤਾਰੀ ਦੇ ਬਾਅਦ ਹੁਣ ਜੇਲ੍ਹ 'ਚ ਨੇ, ਜਿਨ੍ਹਾਂ ਦੀ ਜ਼ਮਾਨਤ ਅਰਜ਼ੀ ਬਠਿੰਡਾ ਕੋਰਟ ਨੇ ਖਾਰਜ ਕਰ ਦਿੱਤੀ ਹੈ। ਜੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਵੇਲਾ ਹੋ ਗਿਆ। ਇੱਕ ਬ੍ਰੇਕ ਦੇ ਲਈ ਰੁਕਣ ਦਾ, ਜਲਦ ਵਾਪਸੀ ਕਰਾਂਗੇ। ਬ੍ਰੇਕ ਤੋਂ ਬਾਅਦ ਖਬਰਾਂ ਹੋਰ ਵੀ ਨੇ ਜਿਨ੍ਹਾਂ ਤੇ ਚਰਚਾ ਕਰਾਂਗੇ। ਸਤਿ ਸ਼੍ਰੀ ਅਕਾਲ ਜੀ, ਰੁਕ ਕਰਦੇ ਹਾਂ ਕੁਝ ਹੋਰ ਅਹਿਮ ਖਬਰਾਂ ਦਾ। ਗੱਲ ਕਰਾਂਗੇ ਜਿਹੜੀ ਆਪਾਂ ਗੱਲ ਕਰਕੇ ਹਟੇ ਸਾਂ ਬਲਵਿੰਦਰ ਕੌਰ ਦੇ ਜਿਹੜੇ ਪੱਤਰ ਦੇ ਵਿੱਚ ਜਿਹੜਾ ਉਹਨਾਂ ਦੇ ਮਾਪਿਆਂ ਨੂੰ ਸੌਂਪਿਆ ਗਿਆ, ਉਸ ਮਾਮਲੇ ਦੇ ਵਿੱਚ ਹੁਣ ਇੱਕ ਪੰਜਾਬੀ ਜਿਹੜਾ ਟ੍ਰਿਬਿਊਨ ਅਖਬਾਰ ਆ ਉਹਦੇ ਵਿੱਚ ਚਰਨਜੀਤ ਭੁੱਲਰ ਦੀ ਇੱਕ ਰਿਪੋਰਟ ਜਿਹੜੀ ਉਹ ਗੌਰ ਮੰਗਦੀ ਹੈ। ਉਹਨਾਂ ਨੇ ਕਿਹਾ ਕਿ ਪਿੰਡ ਗੰਭੀਰਪੁਰ ਦੇ ਵਿੱਚ ਸੈਂਕੜੇ ਧੀਆਂ ਨੇ ਨਿਆਂ ਦੀ ਖੈਰ ਮੰਗੀ। ਬੇਰੁਜ਼ਗਾਰ ਔਰਤ ਮਹਿਲਾ ਅਧਿਆਪਕਾ ਬਲਵਿੰਦਰ ਕੌਰ ਨੇ ਕੋਈ ਰਾਤੋਂ ਰਾਤ ਆਪਾ ਨਹੀਂ ਗਵਾਇਆ ਸੀ। ਉਹ ਆਪਣੀ ਮਾਂ ਦੇ ਫਿਕਰਾਂ ਦੇ ਨਾਲ ਆਪਣੀ 5 ਸਾਲਾ ਬੱਚੀ ਨਵਰੀਤ ਦੇ ਬਚਪਨ ਨੂੰ ਵੀ ਪੜ੍ਹਦੀ ਆ ਰਹੀ ਸੀ। 35 ਵਰ੍ਹਿਆਂ ਦੀ ਇਸ ਧੀ ਕੋਲ ਕਾਬਲੀਅਤ ਸੀ, ਕੰਮ ਕਰਨ ਦਾ ਜਜ਼ਬਾ ਸੀ, ਡਿਗਰੀਆਂ ਸਨ, ਸਰਕਾਰੀ ਆਫਰ ਲੈਟਰ ਵੀ ਸੀ, ਪਰ ਉਹਦੇ ਹੱਥਾਂ ਦੇ ਵਿੱਚ ਰੁਜ਼ਗਾਰ ਨਹੀਂ ਸੀ। ਉਸਦੇ ਮਾਪੇ ਆਖਦੇ ਨੇ ਕਿ ਕਿਤੇ ਹਕੂਮਤ ਵੇਲੇ ਸਿਰ ਇੱਕ ਧਰਵਾਸ ਹੀ ਦੇ ਦਿੰਦੀ ਤਾਂ ਉਹਨਾਂ ਦੀ ਲੜਕੀ ਨੂੰ ਨਹਿਰ ਦੇ ਵਿੱਚ ਨਾ ਕੁੱਦਣਾ ਪੈਂਦਾ। ਪਿੰਡ ਗੰਭੀਰਪੁਰ ਜੋ ਉਚੇਰੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਜੱਦੀ ਪਿੰਡ ਹੈ, ਹੁਣ ਮਾਹੌਲ ਉੱਥੇ ਗੰਭੀਰ ਬਣਿਆ ਹੋਇਆ। ਅਧਿਆਪਕਾਂ ਨੂੰ ਨਿਆਂ ਦਿਵਾਉਣ ਦੇ ਲਈ ਚਾਰੋਂ ਪਾਸੋਂ ਆਵਾਜ਼ਾਂ ਉੱਠ ਰਹੀਆਂ ਨੇ। 1158 ਸਹਾਇਕ ਪ੍ਰੋਫੈਸਰ ਲਾਇਬ੍ਰੇਰੀਅਨ ਐਸੋਸੀਏਸ਼ਨ ਦੀ ਅਗਵਾਈ ਦੇ ਵਿੱਚ ਸੈਂਕੜੇ ਅਧਿਆਪਕ ਕਰੀਬ 2 ਮਹੀਨੇ ਤੋਂ ਗੰਭੀਰਪੁਰ ਦੇ ਵਿੱਚ ਆਸ ਲਾਈ ਬੈਠੇ ਨੇ। ਇਹਨਾਂ ਦੇ ਕੋਲ ਸਰਕਾਰ ਦੇ ਆਫਰ ਲੈਟਰ ਵੀ ਨੇ ਤੇ ਕੇਸ ਅਦਾਲਤ ਦੇ ਵਿੱਚ ਹੈ। ਇਹਨਾਂ ਦੀ ਮੰਗ ਸੀ ਕਿ ਸਰਕਾਰ ਮਜ਼ਬੂਤੀ ਅਤੇ ਤੇਜ਼ੀ ਦੇ ਨਾਲ ਉਹਨਾਂ ਦਾ ਕੇਸ ਲੜੇ। ਪਿੰਡ ਬੱਸੀ ਦੀ ਬਲਵਿੰਦਰ ਕੌਰ ਨਵੀਂ ਨੌਕਰੀ ਦੀ ਆਸ ਦੇ ਵਿੱਚ ਪੁਰਾਣੀ ਨੌਕਰੀ ਵੀ ਗਵਾ ਬੈਠੀ ਸੀ। ਜ਼ਿਕਰਯੋਗ ਹੈ ਕਿ ਉਚੇਰੀ ਸਿੱਖਿਆ ਪ੍ਰਤੀ ਸੰਜੀਦਗੀ ਦਾ ਹਾਲ ਇਹ ਹੈ ਕਿ ਪੰਜਾਬ ਦੇ ਵਿੱਚ 21 ਵਰ੍ਹਿਆਂ ਤੋਂ ਲੈਕਚਰਾਰਾਂ ਦੀ ਭਰਤੀ ਨਹੀਂ ਹੋਈ। ਤਰਨਤਾਰਨ ਦੀ ਅੰਮ੍ਰਿਤਪਾਲ ਕੋਲ ਵੀ ਨੌਕਰੀ ਲਈ ਆਖਰੀ ਮੌਕਾ ਬਚਿਆ। ਉਹ ਰੁਜ਼ਗਾਰ ਦੀ ਝਾਕ ਦੇ ਵਿੱਚ 49 ਵਰ੍ਹਿਆਂ ਦੀ ਹੋ ਚੁੱਕੀ ਹੈ। ਇਹ ਕਹਾਣੀ ਸੈਂਕੜੇ ਧੀਆਂ ਦੀ ਕਹਾਣੀ ਹੈ। ਜੇਕਰ ਪਛਾਣ ਦੇਖੀਏ ਤਾਂ ਸਾਲ 2015 ਦੇ ਵਿੱਚ ਜਲੰਧਰ ਦੀ ਹਰਪ੍ਰੀਤ ਕੌਰ ਨੇ ਵੀ ਇਨਸਾਫ ਦੀ ਲੜਾਈ ਦੇ ਵਿੱਚ ਬਠਿੰਡਾ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਸੀ। ਉਦੋਂ ਪੁਲਿਸ ਨੇ ਉਸ ਨੂੰ ਫੌਰੀ ਕੱਢ ਲਿਆ ਸੀ। ਬਲਾਕ ਮਲੋਟ ਦੇ ਪਿੰਡ ਰਾਣੀਵਾਲਾ ਦੀ ਰਾਜਵੀਰ ਕੌਰ ਨੇ ਅਮਰਿੰਦਰ ਸਰਕਾਰ ਸਮੇਂ ਮੁਹਾਲੀ ਦੇ ਵਿੱਚ ਸਿੱਖਿਆ ਬੋਰਡ ਦੀ ਇਮਾਰਤ ਤੇ ਚੜ੍ਹ ਕੇ 16 ਜੂਨ 2021 ਨੂੰ ਸਲਫਾਸ ਖਾ ਲਈ ਸੀ। ਮੋਗਾ ਦੇ ਪਿੰਡ ਬੰਬੀਹਾ ਭਾਈ ਦੀ ਕਿਰਨਜੀਤ ਕੌਰ ਫਰਵਰੀ 2014 ਦੇ ਵਿੱਚ ਜਦੋਂ ਬਠਿੰਡਾ ਦੇ ਵਿੱਚ ਸੰਘਰਸ਼ ਕਰ ਰਹੀ ਸੀ ਤਾਂ ਉਦੋਂ ਉਸ ਦੀ ਗੋਦੀ 14 ਮਹੀਨੇ ਦੀ ਬੱਚੀ ਰੂਥ ਸੀ। ਸੰਘਰਸ਼ ਦੇ ਦੌਰਾਨ ਉਸ ਬੱਚੀ ਦੀ ਮੌਤ ਹੋ ਗਈ। ਸਰਕਾਰ ਨੇ ਬੱਚੀ ਦੇ ਪਿਤਾ ਨੂੰ ਉਦੋਂ ਤਰਸ ਦੇ ਆਧਾਰ ਤੇ ਨੌਕਰੀ ਦੇ ਦਿੱਤੀ, ਪਰ ਹੁਣ ਰੂਥ ਦੇ ਪਿਤਾ ਦੀ ਵੀ ਮੌਤ ਹੋ ਚੁੱਕੀ ਹੈ। ਹਾਲੇ ਕੁਝ ਦਿਨ ਪਹਿਲਾਂ ਸਰਕਾਰ ਨੇ ਤਰਸ ਦੇ ਆਧਾਰ ਤੇ ਰੂਥ ਦੀ ਮਾਂ ਨੂੰ ਨੌਕਰੀ ਦਿੱਤੀ ਹੈ। ਪਿੰਡ ਸਧਾਣਾ ਦੀ ਵੀਰਪਾਲ ਕੌਰ ਨੂੰ ਰੈਗੂਲਰ ਨੌਕਰੀ ਲਈ 2 ਦਹਾਕੇ ਸੰਘਰਸ਼ ਕਰਨਾ ਪਿਆ। 10 ਵਾਰ ਉਸ ਨੂੰ ਪੁਲਿਸ ਦਾ ਲਾਠੀ ਚਾਰਜ ਝੱਲਣਾ ਪਿਆ। ਅੱਜ ਕੱਲ੍ਹ ਪੰਜਾਬ ਦੇ ਮੁੱਖ ਮੰਤਰੀ ਉਹ ਨੇ ਜਿਹੜੇ ਕਿਸੇ ਵੇਲੇ ਕਹਿੰਦੇ ਹੁੰਦੇ ਸੀਗੇ ਕਿ ਕੀ ਬਦਲਿਆ। ਜਦੋਂ ਅਕਾਲੀਆਂ ਦੀ ਸਰਕਾਰ ਸੀ ਤਾਂ ਡਾਂਗਾ ਖਾਣ ਦੇ ਲਈ ਬਠਿੰਡੇ ਤੇ ਲੰਮੀ ਜਾਣਾ ਪੈਂਦਾ ਸੀ, ਤੇ ਜਦੋਂ ਕਾਂਗਰਸ ਦੀ ਸਰਕਾਰ ਸੀ ਤਾਂ ਡਾਂਗਾ ਖਾਣ ਦੇ ਲਈ ਪਟਿਆਲੇ ਆਉਣਾ ਪਿਆ। ਤਾਂ ਇਹਦੇ ਵਿੱਚ ਬਦਲਿਆ ਕੀ? ਪਰ ਹੁਣ ਵੀ ਕੁਛ ਨਹੀਂ ਬਦਲਿਆ। ਹੁਣ ਡਾਂਗਾ ਖਾਣ ਦੇ ਲਈ ਲੋਕ ਸੰਗਰੂਰ ਜਾਂਦੇ ਨੇ। ਪਟਿਆਲੇ ਤੋਂ 40-50 ਕਿਲੋਮੀਟਰ ਥੋੜ੍ਹਾ ਜਿਹਾ ਪਾਸੇ ਨੂੰ ਹੋ ਗਿਆ ਕੰਮ, ਪਰ ਬਦਲਿਆ ਕੁਛ ਨਹੀਂ। ਸੋ ਬੇਸ਼ੱਕ ਸਰਕਾਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨੌਕਰੀਆਂ ਰੁਜ਼ਗਾਰ ਦੇਣ ਦੀ ਗੱਲ ਕਰਦੀ ਹੈ, ਪਰ ਫਿਰ ਵੀ ਹਜ਼ਾਰਾਂ ਗਿਣਤੀ ਦੇ ਵਿੱਚ ਲੋਕ ਉਹ ਨੇ ਜਿਨ੍ਹਾਂ ਨੂੰ ਆਫਰ ਲੈਟਰਾਂ ਮਿਲੀਆਂ ਹੋਈਆਂ ਨੇ, ਜਿਨ੍ਹਾਂ ਦੇ ਅਦਾਲਤਾਂ ਦੇ ਵਿੱਚ ਕੇਸ ਪਏ ਨੇ, ਜਿਨ੍ਹਾਂ ਨੂੰ ਨੌਕਰੀਆਂ ਦੇ ਵਾਅਦੇ ਤਾਂ ਕੀਤੇ ਗਏ ਨੇ, ਜਿਨ੍ਹਾਂ ਦੇ ਕੋਲੇ ਯੋਗਤਾ ਵੀ ਹੈ, ਪਰ ਉਹਨਾਂ ਨੂੰ ਨੌਕਰੀ ਨਹੀਂ ਮਿਲਦੀ।
ਸਾਡੇ ਸਿਸਟਮ ਦੀ ਤਰਾਸਦੀ, ਸਰਕਾਰ ਦੀ ਨਹੀਂ ਕਹਿ ਸਕਦੇ, ਸਿਸਟਮ ਦੀ ਤਰਾਸਦੀ ਇਹ ਹੈ ਕਿ ਜਦੋਂ ਤੁਸੀਂ ਕਿਸੇ ਨੌਕਰੀ ਨੂੰ ਪਾਸ ਕਰਨ ਦੇ ਲਈ ਇੱਕ ਟੈਸਟ ਹੀ ਰੱਖਤਾ ਤੇ ਉਸ ਯੋਗਤਾ ਦੇ ਆਧਾਰ ਤੇ ਕੋਈ ਵੀ ਬਣਦਾ ਜਿਹੜੀ ਨੌਕਰੀ ਹੈ ਉਹਨੂੰ ਦਿੱਤੀ ਜਾਣੀ ਚਾਹੀਦੀ ਹੈ। ਤੇ ਦੂਜਾ, ਸਾਡੇ ਇਸ ਸਿਸਟਮ ਦੇ ਵਿੱਚ ਇੱਕ ਸੁਧਾਰ ਹੋਣਾ ਚਾਹੀਦਾ, ਰਾਈਟ ਟੂ ਇੰਪਲੋਇਮੈਂਟ ਹੋਣਾ ਚਾਹੀਦਾ ਐਕਟ, ਜਿਹਦੇ ਤਹਿਤ ਜੇਕਰ ਤੁਸੀਂ ਕੋਈ ਟੈਸਟ ਪਾਸ ਕਰ ਲਿਆ ਕਿਸੇ ਵੀ ਬੇਸਿਕ ਨੌਕਰੀ ਦੇ ਲਈ, ਤੁਸੀਂ ਉਹਦੇ ਲਈ ਐਲੀਜੀਬਲ ਹੈ ਤੇ ਤੁਹਾਨੂੰ ਨੌਕਰੀ ਦੇ ਲਈ ਇੰਤਜ਼ਾਰ ਕਰਨਾ ਪੈ ਰਿਹਾ ਤੇ ਇੱਕ ਗੁਜ਼ਾਰਾ ਭੱਤਾ ਜਿਹੜਾ ਕਿ ਸਨਮਾਨਯੋਗ ਹੋਣਾ ਚਾਹੀਦਾ ਉਹ ਜ਼ਰੂਰ ਮਿਲਣਾ ਚਾਹੀਦਾ, ਤਾਂ ਜੋ ਇਹ ਬੇਰੁਜ਼ਗਾਰ ਹੁੰਦੇ ਨੇ, ਧਰਨਿਆਂ 'ਚ ਜਾਂਦੇ ਨੇ, ਇੱਕ ਪਾਸੇ ਸਰਕਾਰ ਜ਼ਲੀਲ ਕਰਦੀ ਹੈ ਤੇ ਦੂਜੇ ਪਾਸੇ ਓੜਮਾ ਕੋੜਮਾ ਪਰਿਵਾਰ ਵੀ ਜਲੀਲ ਕਰਦਾ ਹੈ ਕਿ ਭਾਈ ਕਦੋਂ ਲੱਗੂ ਨੌਕਰੀ। ਕਿਉਂਕਿ ਪਰਿਵਾਰ ਦੇ ਵਿੱਚ ਇਕੱਲੀ ਨੌਕਰੀ, ਆਪਣੇ ਸਮਾਜ ਦੇ ਵਿੱਚ ਇਕੱਲੀ ਨੌਕਰੀ ਨਹੀਂ ਨਾ, ਹੋਰ ਵੀ ਪਰਿਵਾਰਕ ਢਾਂਚਾ, ਵਿਆਹ ਸ਼ਾਦੀਆਂ ਕਰਨੇ ਆ ਜਾਂ ਹੋਰ ਬੱਚਿਆਂ ਦੇ, ਉਹ ਸਾਰੀ ਕਬੀਲਦਾਰੀ ਤੇ ਇਹਦਾ ਸਮੁੱਚੇ ਰੂਪ ਦੇ ਵਿੱਚ ਅਸਰ ਪੈਂਦਾ। ਸੋ ਇਹ ਬੇਰੁਜ਼ਗਾਰੀ ਪੰਜਾਬ ਦਾ ਇੱਕ ਬਹੁਤ ਵੱਡਾ ਦਿਖਾਂਤ ਹੈ ਜਿਹਨੂੰ ਅਸੀਂ ਹੁਣ ਤੱਕ ਅਣਗੌਲਿਆਂ ਕਰੀ ਬੈਠੇ ਰਹੇ। ਜੀ ਜੀ, ਇਸੇ ਦੇ ਵਿੱਚ ਗੱਲ ਜੋੜ ਦਈਏ, ਅਸੀਂ ਤੁਹਾਡੇ ਨਾਲ ਉਹ ਵੀਡੀਓਜ਼ ਵੀ ਸਾਂਝੀਆਂ ਕੀਤੀਆਂ ਨੇ ਸਾਡੇ ਸੋਸ਼ਲ ਮੀਡੀਆ ਪਲੇਟਫਾਰਮ ਤੇ, ਤੁਸੀਂ ਜਾ ਕੇ ਦੇਖ ਸਕਦੇ ਹੋ, ਜਦੋਂ ਬਲਵਿੰਦਰ ਕੌਰ ਤੋਂ ਦੇ ਲਈ ਇਨਸਾਫ ਲੈਣ ਲਈ ਤੇ ਆਪਣੀ ਨੌਕਰੀ ਲੈਣ ਦੇ ਲਈ ਵੀ ਉੱਥੇ ਧਰਨੇ ਤੇ ਬੈਠੇ ਹੋਏ ਨੇ ਗੰਭੀਰਪੁਰ ਦੇ ਵਿੱਚ ਜਿਹੜੇ ਨੌਜਵਾਨ ਨੇ ਲੈਕਚਰਰ, ਉਹਨਾਂ ਦੇ ਨਾਲ ਗੱਲਬਾਤ ਕੀਤੀ ਸੀ। ਉਹਨਾਂ ਦੇ ਵਿੱਚੋਂ ਇੱਕ ਨੌਜਵਾਨ ਸੀ, ਉਹਦਾ ਨਾਮ ਸੀ ਅੱਲਾ ਰੱਖਾ। ਅੱਲਾ ਰੱਖਾ ਦੇ ਮਾਪੇ ਵੀ ਨਾਲ ਉਸ ਧਰਨੇ ਦੇ ਵਿੱਚ ਬੈਠੇ ਹੋਏ ਨੇ। ਕਾਰਨ ਕੀ ਹੈ ਕਿ ਉਹ ਮਾਨਸਿਕ ਤੌਰ ਤੇ ਇੰਨਾ ਪਰੇਸ਼ਾਨ ਹੋ ਚੁੱਕਿਆ ਹੈ। ਉਸ ਨੌਜਵਾਨ ਦੇ ਵੱਲੋਂ ਹੁਣ ਤੱਕ 3 ਅਟੈਂਪਟ ਆਪਣੇ ਆਪ ਨੂੰ ਖਤਮ ਕਰਨ ਦੇ ਕੀਤੇ ਜਾ ਚੁੱਕੇ ਨੇ ਤੇ ਮਾਪੇ ਇਸ ਗੱਲ ਤੋਂ ਹਮੇਸ਼ਾ ਇਸ ਗੱਲ ਦੇ ਖਦਸ਼ੇ 'ਚ ਰਹਿੰਦੇ ਨੇ ਕਿ ਕਿਤੇ ਉਹਨਾਂ ਦਾ ਪੁੱਤਰ ਕੁਝ ਇਹੋ ਜਿਹੀ ਘਟਨਾ ਨਾ ਕਰ ਲਵੇ, ਇਹੋ ਜਿਹਾ ਨਾ ਆਪਣੇ ਆਪ ਨਾਲ ਕਰ ਲਵੇ ਕਿ ਉਹਨਾਂ ਨੂੰ ਪਛਤਾਉਣਾ ਪਵੇ। ਇਸ ਕਰਕੇ ਉਹ ਧਰਨੇ ਦੇ ਵਿੱਚ ਵੀ ਨਾਲ ਬੈਠੇ ਹੋਏ ਨੇ ਤੇ ਜਿੱਥੇ ਵੀ ਉਹ ਜਾਂਦਾ ਹੈ ਉਹਦੇ ਨਾਲ ਨਾਲ ਚੱਲਦੇ ਨੇ। ਇਹੋ ਜਿਹੀ ਮਾਨਸਿਕ ਹਾਲਤ ਹੋ ਜਾਂਦੀ ਹੈ ਕਿਸੇ ਵੀ ਵਿਅਕਤੀ ਦੀ ਜਦੋਂ ਉਹਨੂੰ ਇਹ ਸਾਰਾ ਕੁਝ ਝੇਲਣਾ ਪੈਂਦਾ। ਸੋ ਹੁਣ ਆਪਾਂ ਅੱਗੇ ਚੱਲਦੇ ਹਾਂ, ਗੱਲ ਪਟਿਆਲੇ ਦੀ ਕਰਦੇ ਹਾਂ। ਪਟਿਆਲੇ ਚੋਂ ਮਾਮਲਾ ਪਰਾਲੀ ਸਾੜਨ ਦਾ ਸਾਹਮਣੇ ਆਇਆ। ਪਰਾਲੀ ਸਾੜਨ ਤੋਂ ਬਾਅਦ ਇੱਕ ਕਿਸਾਨ ਦਾ ਜਿਹੜਾ ਆਮ ਲਾਇਸੈਂਸ ਹੁੰਦਾ ਹੈ, ਹਥਿਆਰਾਂ ਵਾਲਾ ਲਾਇਸੈਂਸ ਹੁੰਦਾ ਹੈ, ਉਸ ਨੂੰ ਰੱਦ ਕਰ ਦਿੱਤਾ ਗਿਆ। ਇੱਕ ਹੋਰ ਅਜੀਬ ਮਾਮਲਾ ਹੋਰ ਹੈ ਪਟਿਆਲੇ ਤੋਂ, ਜਿੱਥੇ ਪਟਿਆਲੇ ਦੇ ਪ੍ਰਸ਼ਾਸਨ ਦੇ ਵੱਲੋਂ ਆਇਲਸ ਸੈਂਟਰਾਂ ਨੂੰ, ਇਮੀਗ੍ਰੇਸ਼ਨ ਸੈਂਟਰਾਂ ਨੂੰ ਇਹ ਹੁਕਮ ਜਾਰੀ ਕੀਤਾ ਗਿਆ ਹੈ ਕਿ ਤੁਸੀਂ, ਤੁਹਾਡੇ ਕੋਲ ਆਉਂਦੇ ਨੇ ਜਿਹੜੇ ਕਸਟਮਰ ਕਿਸੇ ਤਰੀਕੇ ਦਾ ਵੀਜ਼ਾ ਲਗਵਾਉਣ ਦੇ ਲਈ, ਤੁਸੀਂ ਉਹਨਾਂ ਨੂੰ ਸਮਝਾਉਣਾ ਹੈ ਕਿ ਜਿਹੜਾ ਪਰਾਲੀ ਸਾੜਨਾ ਇਹ ਗਲਤ ਹੈ, ਪਰਾਲੀ ਨਹੀਂ ਸਾੜਨੀ। ਜਿਸ ਦੇ ਨਾਲ ਉਹਨਾਂ ਨੇ ਇਹ ਵੀ ਮੈਂਸ਼ਨ ਕੀਤਾ ਹੈ ਕਿ ਇਸ ਤਰੀਕੇ ਦੇ ਨਾਲ ਜੇਕਰ ਤੁਹਾਡੇ ਤੇ ਕਾਰਵਾਈ ਹੁੰਦੀ ਹੈ, ਤੁਹਾਨੂੰ ਫਿਰ ਵੀਜ਼ਾ ਲੈਣ ਦੇ ਵਿੱਚ ਵੀ ਦਿੱਕਤ ਹੋ ਸਕਦੀ ਹੈ। ਇਹ ਪਟਿਆਲੇ ਦੇ ਪ੍ਰਸ਼ਾਸਨ ਦਾ ਸਮਝਾਉਣ ਦਾ ਤਰੀਕਾ ਹੈ। ਇਹ ਜਿਹੜਾ ਲਾਇਸੈਂਸ ਰੱਦ ਕੀਤਾ ਗਿਆ ਹੈ, ਜ਼ਿਲ੍ਹਾ ਮੈਜਿਸਟ੍ਰੇਟ ਦੇ ਆਦੇਸ਼ ਤੇ ਇਹ ਕਾਰਵਾਈ ਕੀਤੀ ਗਈ ਹੈ। ਮਾਮਲਾ ਹੈ ਸਮਾਣਾ ਦੇ ਪਿੰਡ ਤਲਵੰਡੀ ਮਲਿਕ ਦਾ, ਜਿੱਥੇ ਦੇ ਪਿੰਡ ਦੇ ਨਿਵਾਸੀ ਹਰਵਿੰਦਰ ਸਿੰਘ ਪੁੱਤਰ ਮਹਿਲ ਸਿੰਘ ਖੇਤਾਂ 'ਚ ਪਰਾਲੀ ਸਾੜਦੇ ਨੇ। ਉਸ ਤੋਂ ਬਾਅਦ ਉਹਨਾਂ ਤੇ ਐਡੀਸ਼ਨਲ ਡਿਸਟ੍ਰਿਕਟ ਮੈਜਿਸਟ੍ਰੇਟ ਅਨੁਪ੍ਰਿਆ ਜੌਹਰ ਦੇ ਵੱਲੋਂ ਨੋਟਿਸ ਜਾਰੀ ਕੀਤਾ ਜਾਂਦਾ ਹੈ ਤੇ ਉਹਨਾਂ ਦੀ ਉਲੰਘਣਾ ਕਰਨ ਦੇ ਮਾਮਲੇ ਦੇ ਵਿੱਚ ਫਿਰ ਰਿਕਾਰਡ ਖੰਗਾਲਿਆ ਜਾਂਦਾ ਹੈ। ਰਿਕਾਰਡ 'ਚ ਪਤਾ ਲੱਗਦਾ ਹੈ ਕਿ ਇਸ ਕਿਸਾਨ ਦੇ ਨਾਮ ਉੱਪਰ ਇੱਕ ਲਾਇਸੈਂਸ ਚੜਿਆ ਹੋਇਆ ਹੈ ਅਤੇ ਅਸਲਾ ਲਾਇਸੈਂਸ ਜਿਹੜਾ ਉਹਨਾਂ ਦਾ ਸੀ ਉਸ ਨੂੰ ਉਸੇ ਟਾਈਮ ਸਸਪੈਂਡ ਕਰ ਦਿੱਤਾ ਜਾਂਦਾ ਹੈ ਕਾਨੂੰਨਾਂ ਦੀ ਵਰਤੋਂ ਕਰਦੇ ਹੋਏ। ਅਤੇ ਇਸੇ ਤਰੀਕੇ ਦੇ ਨਾਲ ਪਟਿਆਲੇ ਦੇ ਵਿੱਚ ਲਗਾਤਾਰ ਅਲੱਗ-ਅਲੱਗ ਤਰ੍ਹਾਂ ਦੀਆਂ ਖਬਰਾਂ ਪਰਾਲੀ ਸਾੜਨ ਨੂੰ ਤੇ ਉਸ ਨੂੰ ਰੋਕਣ ਨੂੰ ਲੈ ਕੇ ਲਗਾਤਾਰ ਸਾਹਮਣੇ ਆ ਰਹੀਆਂ ਨੇ। ਜੀ ਤੇ ਇਸੇ ਗੱਲ ਦੇ ਵਿੱਚ ਆਪਾਂ ਬੇਰੁਜ਼ਗਾਰੀ ਦੀ ਗੱਲ ਦੇ ਵਿੱਚ ਇੱਕ ਗੱਲ ਹੋਰ ਐਡ ਕਰਦੇ ਚੱਲੀਏ। ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ਦੇ ਵਿੱਚ 2014-15 ਦੀ ਇਹ ਗੱਲ ਹੈ, ਇੱਕ ਬੇਰੁਜ਼ਗਾਰ ਨੌਜਵਾਨ ਨੇ ਆਪਣੇ ਆਪ ਨੂੰ ਅੱਗ ਲਾ ਲਈ ਸੀ। ਇਹ ਆਲਮ ਅੱਜ ਦੇ ਨਹੀਂ, 2015 ਜਨਵਰੀ ਮਹੀਨੇ ਦੀ ਗੱਲ ਹੈ। ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ਸੀ ਮੁਕਤਸਰ ਜ਼ਿਲ੍ਹੇ ਦੇ ਵਿੱਚ। ਉਦੋਂ ਪ੍ਰਕਾਸ਼ ਸਿੰਘ ਬਾਦਲ ਜਿਹੜੇ ਨੇ ਉਹ ਚੀਫ ਮਿਨਿਸਟਰ ਹੁੰਦੇ ਸੀ ਪੰਜਾਬ ਦੇ। ਹਿਤੇਸ਼ ਕੁਮਾਰ ਜਿਹੜਾ ਕਿ ਫਿਰੋਜ਼ਪੁਰ ਦਾ ਰਹਿਣ ਵਾਲਾ ਸੀਗਾ, ਉਹਨੇ ਆਪਣੇ ਆਪ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ। ਇਹ ਜਿਹੜਾ ਨੌਜਵਾਨ ਸੀਗਾ, ਰਹਿਣ ਵਾਲਾ ਤਾਂ ਜਿੱਥੋਂ ਸੀਗਾ ਉੱਥੋਂ ਦਾ ਹੀ ਸੀਗਾ, ਪਰ ਰੈਲੀ ਦੇ ਵਿੱਚ ਜਦੋਂ ਮਾਘੀ ਮੇਲੇ ਦੀ ਰੈਲੀ ਹੁੰਦੀ ਹੈ, ਉੱਥੇ ਅਕਾਲੀ ਦਲ ਜਾਂ ਸਾਰੀਆਂ ਸਿਆਸੀ ਪਾਰਟੀਆਂ ਕਰਦੀਆਂ, ਸੋ ਉੱਥੇ ਉਹਨੇ ਜਿਹੜੀ ਆ ਉਹ ਪ੍ਰੋਟੈਸਟ ਦੇ ਦੌਰਾਨ ਆਪਣੇ ਆਪ ਨੂੰ ਅੱਗ ਲਾ ਲਈ ਸੀ। ਉਹਨੇ ਦੱਸਿਆ ਸੀਗਾ ਕਿ 4000 ਅਨਇੰਪਲੋਇਡ ਲਾਈਨਮੈਨ ਜਿਹੜੇ ਨੇ ਉਹ ਹੁਣ ਤੱਕ ਸੰਘਰਸ਼ ਕਰ ਰਹੇ ਨੇ ਤੇ ਫਿਰ ਇਸੇ ਕਰਕੇ ਕਿਉਂਕਿ ਅਕਾਲੀ ਦਲ ਦੀ ਸਰਕਾਰ ਸੀ ਤੇ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਹੀ ਰੁਜ਼ਗਾਰ ਦੀ ਮੰਗ ਕੀਤੀ ਜਾ ਰਹੀ ਸੀ। ਸੋ ਇਹ ਜਿਹੜਾ ਰੁਜ਼ਗਾਰ ਦਾ ਮਸਲਾ ਹੈ ਅੱਜ ਦਾ ਨਹੀਂ ਹੈ, ਅੱਜ ਹੀ ਪ੍ਰੋਟੈਸਟ ਨਹੀਂ ਹੋਣ ਲੱਗੇ ਜਿਨ੍ਹਾਂ ਲੋਕਾਂ ਨੂੰ ਇਹ ਲੱਗਦਾ ਹੈ ਕਿ ਹੁਣ ਇੰਨੀ ਛੇਤੀ ਸਰਕਾਰ ਕੀ ਕਰਦੇ, ਭਗਵੰਤ ਮਾਨ ਕੀ ਕਰਦੇ। ਨਹੀਂ, ਨੌਕਰੀਆਂ ਖਾਤਰ ਪ੍ਰੋਟੈਸਟ ਜਿਹੜੇ ਲੋਕਾਂ ਦੇ ਧਰਨੇ ਮੁਜ਼ਾਹਰੇ ਨੇ ਉਹ ਕਈ ਦਹਾਕਿਆਂ ਤੋਂ ਜਿਹੜੇ ਜਾਰੀ ਨੇ। ਸੋ ਆਪਾਂ ਅਗਲੀ ਖਬਰ ਦੇ ਵੱਲ ਵਧੀਏ ਤੇ
ਗੁਰੂਸਰ ਮਾੜੀ ਤੋਂ ਖਬਰ ਆ ਰਹੀ ਹੈ। ਥਾਣਾ ਬਾਘਾ ਪੁਰਾਣਾ ਦੇ ਪਿੰਡ ਗੁਰੂਸਰ ਮਾੜੀ ਦੇ ਵਿੱਚ ਨੌਜਵਾਨ ਦੀ ਡਿੱਗਣ ਕਰਕੇ ਮੌਤ ਨਹੀਂ ਹੋਈ, ਸਗੋਂ ਉਸ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਚੋਰੀ ਕਰਨ ਦੇ ਦੋਸ਼ ਹੇਠ ਜਦੋਂ ਫੜਿਆ ਗਿਆ ਤਾਂ ਭੀੜ ਨੇ ਫਿਰ ਕੁੱਟ-ਕੁੱਟ ਕੇ ਮਾਰ ਦਿੱਤਾ। ਇਹ ਪੂਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ, ਜਿਸ ਦੀ ਹੁਣ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਯੂ ਟਰਨ ਲੈਂਦਿਆਂ ਮੁਲਜ਼ਮਾਂ ਦੇ ਖਿਲਾਫ ਹੱਤਿਆ ਦਾ ਕੇਸ ਦਰਜ ਕੀਤਾ ਹੈ। ਬਾਘਾ ਪੁਰਾਣਾ ਪੁਲਿਸ ਨੇ ਮ੍ਰਿਤਕ ਨੌਜਵਾਨ ਕਰਮ ਸਿੰਘ ਦੀ ਮਾਂ ਸੀਤੋ ਕੌਰ ਦੇ ਬਿਆਨ ਉੱਤੇ ਨਾਨਕ ਸਿੰਘ, ਜਗਤਾਰ ਸਿੰਘ, ਸੀਰਾ ਸਿੰਘ, ਗੁਰਨਾਮ ਸਿੰਘ, ਧਰਮਪਾਲ ਤੇ ਕਾਕੂ ਸਿੰਘ ਅਤੇ 14-15 ਅਣਪਛਾਤੇ ਵਿਅਕਤੀਆਂ ਦੇ ਖਿਲਾਫ ਕੇਸ ਦਰਜ ਕੀਤਾ, ਜਿਸ ਦੀ ਜਾਂਚ ਥਾਣਾ ਮੁਖੀ ਇੰਸਪੈਕਟਰ ਜਸਵਿੰਦਰ ਕਰ ਰਹੇ ਨੇ। ਪਤਾ ਲੱਗਿਆ ਕਿ ਪਿੰਡ ਗੁਰੂਸਰ ਮਾੜੀ ਦੇ ਵਿੱਚ, ਜਿਹਨੂੰ ਅਸੀਂ ਮਾੜੀ ਮੁਸਤਫਾ ਵੀ ਸ਼ਾਇਦ ਕਹਿ ਦਿੰਦੇ ਹਾਂ, 15 ਅਕਤੂਬਰ ਨੂੰ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਚੋਰੀ ਦੀ ਘਟਨਾ ਤੋਂ ਬਾਅਦ ਪਿੰਡ ਵਾਸੀਆਂ ਨੇ ਕਰਮ ਸਿੰਘ ਦੀਆਂ ਬਾਹਾਂ ਬੰਨ੍ਹ ਲਈਆਂ ਸਨ ਅਤੇ ਬੇਰਹਿਮੀ ਦੇ ਨਾਲ ਉਹਦੀ ਕੁੱਟਮਾਰ ਕੀਤੀ ਸੀ। ਜ਼ਖਮਾਂ ਦੀ ਤਾਬ ਨਾ ਚੱਲਦਾ ਹੋਇਆ ਕਰਮ ਸਿੰਘ ਦਮ ਤੋੜ ਗਿਆ। ਇਸ ਮੌਕੇ ਪੁਲਿਸ ਨੇ ਧਾਰਾ 174 ਸੀਆਰਪੀਸੀ ਦੇ ਤਹਿਤ ਪੋਸਟਮਾਰਟਮ ਦੀ ਕਾਰਵਾਈ ਕਰਕੇ ਮਾਮਲਾ ਇਹ ਕਹਿੰਦਿਆਂ ਠੰਡੇ ਬਸਤੇ ਦੇ ਵਿੱਚ ਪਾ ਦਿੱਤਾ ਕਿ ਪਰਿਵਾਰ ਨੇ ਸਮਝੌਤਾ ਕਰ ਲਿਆ। ਪਰ ਇਸ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਜ਼ਿਲ੍ਹਾ ਪੁਲਿਸ ਮੁਖੀ ਜੇ ਏਲਨ ਚੇਜ਼ੀਅਨ ਨੇ ਮਾਮਲੇ ਨੂੰ ਗੰਭੀਰਤਾ ਦੇ ਨਾਲ ਲੈਂਦਿਆਂ ਕੇਸ ਦਰਜ ਕਰਨ ਦਾ ਹੁਕਮ ਦਿੱਤਾ ਹੈ। ਐਫਆਈਆਰ ਦੇ ਮੁਤਾਬਕ ਮ੍ਰਿਤਕ ਨੌਜਵਾਨ ਦੀ ਮਾਂ ਸੀਤੋ ਕੌਰ ਨੇ ਪੁਲਿਸ ਨੂੰ ਦਿੱਤੇ ਇਹ ਬਿਆਨਾਂ ਦੇ ਵਿੱਚ ਇਹ ਗੱਲ ਕਹੀ ਹੈ ਕਿ ਉਹ ਆਪਣੇ ਪਤੀ ਉਜਾਗਰ ਸਿੰਘ ਦੇ ਨਾਲ ਰਾਜਸਥਾਨ ਦੇ ਵਿੱਚ ਨਰਮਾ ਚੁਗਣ ਗਈ ਸੀ। ਉਸ ਨੂੰ ਦੱਸਿਆ ਗਿਆ ਕਿ ਉਸ ਦਾ ਲੜਕਾ ਕਰਮ ਸਿੰਘ ਚੋਰੀ ਕਰਨ ਗਿਆ, ਜਿੱਥੇ ਡਿੱਗ ਕੇ ਉਹ ਗੰਭੀਰ ਜ਼ਖਮੀ ਹੋ ਗਿਆ ਤੇ ਮੋਹਤਬਰਾਂ ਦੇ ਕਹਿਣ ਤੇ ਉਸ ਦਾ ਪੋਸਟਮਾਰਟਮ ਕਰਵਾ ਦਿੱਤਾ। ਪੀੜਤਾ ਨੇ ਕਿਹਾ ਕਿ ਕੁਝ ਦਿਨਾਂ ਬਾਅਦ ਸੋਸ਼ਲ ਮੀਡੀਆ ਉੱਤੇ ਵੀਡੀਓ ਵਾਇਰਲ ਹੋਣ ਤੇ ਬਾਅਦ ਉਸ ਨੂੰ ਪਤਾ ਲੱਗਾ ਕਿ ਉਸ ਦੇ ਪੁੱਤਰ ਨੂੰ ਗੁਰਦੁਆਰੇ ਦੀ ਗੋਲਕ ਦੇ ਵਿੱਚੋਂ ਪੈਸੇ ਚੋਰੀ ਕਰਨ ਦੇ ਦੋਸ਼ ਹੇਠ ਬੰਨ੍ਹ ਕੇ ਕੁੱਟਮਾਰ ਕੀਤੀ ਗਈ, ਜਿਸ ਕਰਕੇ ਉਸ ਦੇ ਪੁੱਤਰ ਦੀ ਮੌਤ ਹੋ ਗਈ। ਸੋ ਇਹ ਪੂਰਾ ਮਾਮਲਾ ਸੀ। ਪਹਿਲਾਂ ਇਹ ਮਾਮਲਾ ਠੰਡੇ ਬਸਤੇ ਦੇ ਵਿੱਚ ਪਾ ਦਿੱਤਾ ਗਿਆ ਸੀ, ਪਰ ਬਾਅਦ ਦੇ ਵਿੱਚ ਜਿਵੇਂ ਇਹਦੀ ਵੀਡੀਓ ਵਾਇਰਲ ਹੋਈ ਤਾਂ ਉਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਇਹਦੀ ਮਾਤਾ ਨੇ ਪੁਲਿਸ ਨੂੰ ਅਪਰੋਚ ਕੀਤੀ। ਸੋ ਗੁਰਦੁਆਰਾ ਸਾਹਿਬ ਦੇ ਵਿੱਚ ਚੋਰੀ ਕਰਨਾ ਵੀ ਬਹੁਤ ਮੰਦਭਾਗੀ ਗੱਲ ਹੈ। ਕਿਸੇ ਵੀ ਗੁਰਦੁਆਰਾ ਸਾਹਿਬ ਵੀ ਤੇ ਨਾਲ ਦੂਜੇ ਵੀ ਕਿਸੇ ਵੀ ਧਾਰਮਿਕ ਥਾਂ ਤੇ ਕਿਸ ਤਰ੍ਹਾਂ ਦੀ ਕੁਰੀਤ ਕਰਨਾ, ਬੱਜਰ ਕੁਰੀਤ ਕਰਨਾ ਉਹ ਗੁਨਾਹ ਹੈ, ਪਰ ਕਿਸੇ ਵੀ ਗੁਨਾਹ ਦੀ ਸਜ਼ਾ ਭੀੜ ਦੇ ਹੱਥ ਨਹੀਂ ਹੁੰਦੀ। ਜੇਕਰ ਅਸੀਂ ਭੀੜ ਤੰਤਰ ਨੂੰ ਹਾਵੀ ਹੋਣ ਦੇਤਾ ਜਾਂ ਭੀੜ ਨੂੰ ਕਹਿਤਾ ਕਿ ਬਈ ਜੋ ਇਹਨਾਂ ਨੇ ਕਰਤਾ ਉਹ ਸਹੀ ਹੈ, ਤਾਂ ਫਿਰ ਇਸ ਦੇਸ਼ ਦੇ ਵਿੱਚ ਭੀੜ ਤੰਤਰ ਦੇ ਬਹੁਤ ਖਤਰਨਾਕ ਸਿੱਟੇ ਜਿਹੜੇ ਨੇ ਉਹ ਸਾਡੇ ਸਾਹਮਣੇ ਨਿਕਲ ਕੇ ਆ ਸਕਦੇ ਨੇ। ਆਪਾਂ ਦੇਖਿਆ ਕਿ ਕਿਵੇਂ ਧਾਰਮਿਕ ਨਾਅਰੇ ਲਾਉਣ ਦੇ ਲਈ ਇੱਥੇ ਭੀੜਾਂ ਨੇ ਲੋਕਾਂ ਨੂੰ ਖੰਭਿਆਂ ਦੇ ਨਾਲ ਕੁੱਟ-ਕੁੱਟ ਕੇ ਮਾਰਿਆ। ਜੀ। ਜੀ, ਸੋ ਅਗਲੀ ਖਬਰ ਜ਼ਿਲ੍ਹਾ ਕਪੂਰਥਲਾ ਤੋਂ ਆ ਰਹੀ ਹੈ, ਜਿੱਥੋਂ ਇੱਕ ਸੀਸੀਟੀਵੀ ਫੁਟੇਜ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਸੀਸੀਟੀਵੀ ਫੁਟੇਜ ਦੇ ਵਿੱਚ ਜਿਹੜੀ ਚੀਜ਼ ਨਜ਼ਰ ਆ ਰਹੀ ਹੈ ਉਹ ਹੈ ਇੱਕ ਕਾਰ ਦੇ ਉੱਪਰ, ਕਾਰ ਬੜੀ ਤੇਜ਼ੀ ਦੇ ਨਾਲ ਜਾ ਰਹੀ ਹੈ, ਕਾਰ ਦੇ ਬੋਨਟ ਦੇ ਉੱਪਰ ਇੱਕ ਵਿਅਕਤੀ ਲਟਕਿਆ ਹੋਇਆ ਹੈ ਤੇ ਕਾਰ ਤੇਜ਼ੀ ਦੇ ਨਾਲ ਅੱਗੇ ਵੱਧ ਰਹੀ ਹੈ। ਦੱਸਿਆ ਇਹ ਜਾ ਰਿਹਾ ਹੈ ਕਿ ਜਿਹੜਾ ਵਿਅਕਤੀ ਕਾਰ ਦੇ ਬੋਨਟ ਦੇ ਉੱਪਰ ਲਟਕਿਆ ਹੋਇਆ ਹੈ ਉਹ ਇੱਕ ਆਇਲਸ ਸਟੂਡੈਂਟ ਹੈ, ਜਿਹੜਾ ਕਿ ਜੇਕਰ ਗੱਲ ਕਰੀਏ ਕਪੂਰਥਲਾ ਸਬ ਡਿਵੀਜ਼ਨ ਦੇ ਵਿੱਚ ਸੁਲਤਾਨਪੁਰ ਲੋਧੀ ਦੇ ਪਿੰਡ ਸ਼ਾਲਾਪੁਰ ਬੇਟ ਦੇ ਨਜ਼ਦੀਕ ਇਹ ਜਿਹੜੀ ਘਟਨਾ ਵਾਪਰੀ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਾਲਾਪੁਰ ਬੇਟ ਦੇ ਬੱਸ ਸਟੈਂਡ ਦੇ ਉੱਪਰ ਨੌਜਵਾਨ ਹਰਮਨ ਖੜਿਆ ਹੋਇਆ ਸੀ ਤੇ ਜਿੱਥੇ ਬਲਵਿੰਦਰ ਸਿੰਘ ਨਾਮ ਦਾ ਵਿਅਕਤੀ ਕਾਰ ਦੇ ਵਿੱਚ ਆਉਂਦਾ ਹੈ, ਪਹਿਲਾਂ ਉਸ ਨੂੰ ਟੱਕਰ ਮਾਰਦਾ ਹੈ। ਜੋ ਜਾਣਕਾਰੀ ਮਿਲੀ ਹੈ ਹੁਣ ਤੱਕ ਉਸ ਦੇ ਆਧਾਰ ਤੇ ਇਹ ਹੈ, ਪੁਲਿਸ ਤਫਤੀਸ਼ ਦੇ ਵਿੱਚ ਲੱਗੀ ਹੋਈ ਹੈ। ਉਹ ਵਿਅਕਤੀ ਉਸ ਨੂੰ ਗੱਡੀ ਦੇ ਨਾਲ ਟੱਕਰ ਮਾਰਦਾ ਹੈ, ਉਸ ਤੋਂ ਬਾਅਦ ਉਸ ਨੂੰ ਘਸੀਟਦਾ ਹੋਇਆ ਗੱਡੀ ਦੇ ਨਾਲ ਹੀ ਅੱਗੇ ਵੱਧਦਾ ਹੈ ਤੇ ਕਰੀਬ 10 ਕਿਲੋਮੀਟਰ ਦੱਸਿਆ ਜਾ ਰਿਹਾ ਹੈ ਕਿ ਉਸੇ ਇਲਾਕੇ ਦੇ ਵਿੱਚ ਉਸ ਨੂੰ ਹਰਮਨਪ੍ਰੀਤ ਨੂੰ ਗੱਡੀ ਦੇ ਉੱਪਰ ਲਟਕਦਿਆਂ ਹੀ ਘੁਮਾਇਆ ਜਾਂਦਾ ਹੈ। ਇਸ ਤੋਂ ਬਾਅਦ ਹਰਮਨਪ੍ਰੀਤ ਜਿਹੜਾ ਕਿ ਇੱਕ ਆਇਲਸ ਸੈਂਟਰ ਦੇ ਵਿੱਚ ਆਇਲਸ ਕਰ ਰਿਹਾ ਹੈ, ਉਹ ਉਸ ਗੱਡੀ ਤੇ ਲਟਕਿਆ ਰਹਿੰਦਾ ਹੈ, ਪਰ 10 ਕਿਲੋਮੀਟਰ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਉਹ ਛਲਾਂਗ ਲਗਾ ਕੇ ਕਿਸੇ ਤਰੀਕੇ ਦੇ ਨਾਲ ਆਪਣੀ ਜਾਨ ਬਚਾਉਂਦਾ ਹੈ। ਹਸਪਤਾਲ ਦੇ ਵਿੱਚ ਉਸ ਨੂੰ ਦਾਖਲ ਕਰਵਾਇਆ ਜਾਂਦਾ ਹੈ। ਸੱਟਾਂ ਉਸਦੇ ਦੱਸਿਆ ਜਾ ਰਿਹਾ ਹੈ ਕਿ ਲੱਗੀਆਂ ਨੇ। ਉਸ ਤੋਂ ਬਾਅਦ ਪੁਲਿਸ ਨੇ ਵੀ ਮਾਮਲਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ ਤੇ ਉਸ ਹਰਮਨਪ੍ਰੀਤ ਦਾ ਕਹਿਣਾ ਹੈ ਕਿ ਉਸ ਨੂੰ ਮਾਰਨ ਦੀ ਨੀਤ ਦੇ ਨਾਲ ਬਲਵਿੰਦਰ ਸਿੰਘ ਨਾਮ ਦੇ ਵਿਅਕਤੀ ਦੇ ਵੱਲੋਂ ਉਸ ਦੇ ਉੱਪਰ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਜਿਸ ਤੋਂ ਬਚਦਿਆਂ ਉਹ ਬੋਨਟ ਤੇ ਚੜ ਗਿਆ ਤੇ ਉਸ ਤੋਂ ਬਾਅਦ ਲਗਾਤਾਰ ਉਸ ਨੂੰ ਲੈ ਕੇ ਗੱਡੀ ਨੂੰ ਉਹ ਵਿਅਕਤੀ ਭਜਾਉਂਦਾ ਰਿਹਾ। ਪਰ ਦੂਸਰੇ ਪਾਸੇ ਜਦੋਂ ਬਲਵਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਦਾ ਬਿਆਨ ਸੁਣਦੇ ਆ ਤਾਂ ਉਹ ਕਹਿੰਦੇ ਨੇ ਕਿ ਬਲਵਿੰਦਰ ਸਿੰਘ ਲੰਬੇ ਸਮੇਂ ਤੋਂ ਬਿਮਾਰ ਚੱਲ ਰਿਹਾ ਸੀ। ਉਹ ਆਪਣੀ ਪਤਨੀ ਪ੍ਰਵੀਨ ਦੇ ਨਾਲ ਉਹਨਾਂ ਦੀ ਪਤਨੀ ਦੇ ਸਕੂਲ ਜਾ ਰਿਹਾ ਸੀ, ਜਿੱਥੋਂ ਉਹਨਾਂ ਨੇ ਛੁੱਟੀਆਂ ਲਈ ਅਰਜ਼ੀ ਦੇਣੀ ਸੀ ਤੇ ਉਹ ਜਦੋਂ ਸਕੂਲ ਪਹੁੰਚਦੇ ਨੇ ਉੱਥੇ ਉਹ ਅਰਜ਼ੀ ਦੇਣ ਦੇ ਲਈ ਉਹਨਾਂ ਦੀ ਪਤਨੀ ਅੰਦਰ ਚਲੇ ਜਾਂਦੀ ਹੈ, ਪਰ ਬਲਵਿੰਦਰ ਸਿੰਘ ਬਾਹਰ ਖੜੇ ਰਹਿੰਦੇ ਨੇ। ਉੱਥੇ ਉਹਨਾਂ ਦਾ ਕਹਿਣਾ ਹੈ ਕਿ ਹਰਮਨ
ਪ੍ਰੀਤ ਸਿੰਘ ਜਿਹੜਾ ਕੁਝ ਹੋਰ ਨੌਜਵਾਨਾਂ ਦੇ ਨਾਲ ਉਹਨਾਂ ਕੋਲ ਆਉਂਦਾ ਹੈ ਤੇ ਉਹਨਾਂ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕਰਦਾ ਹੈ, ਜਿਸ ਤੋਂ ਬਾਅਦ ਬਚਾਅ ਦੇ ਲਈ ਉਹਨਾਂ ਨੇ ਉੱਥੋਂ ਗੱਡੀ ਭਜਾਈ ਤੇ ਬੋਨਟ ਦੇ ਉੱਪਰ ਉਹ ਧੱਕੇ ਦੇ ਨਾਲ ਜਿਹੜਾ ਨੌਜਵਾਨ ਹਰਮਨਪ੍ਰੀਤ ਉਹ ਚੜ੍ਹ ਗਿਆ। ਬੜਾ ਗੁੰਝਲਦਾਰ ਤਰੀਕੇ ਦੇ ਨਾਲ ਇਸ ਮਾਮਲੇ ਦੇ ਵਿੱਚ ਹੁਣ ਤੱਕ ਸਾਰੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ। ਉਹ ਬੋਨਟ ਦੇ ਉੱਪਰ ਚੜ੍ਹ ਜਾਂਦਾ ਹੈ। ਇਹ ਗੱਲਾਂ ਉਹਨਾਂ ਦੇ ਵੱਲੋਂ ਹੁਣ ਬਲਵਿੰਦਰ ਸਿੰਘ ਦੇ ਪਰਿਵਾਰ ਦੇ ਵੱਲੋਂ ਆਖੀਆਂ ਜਾ ਰਹੀਆਂ ਨੇ ਤੇ ਉਹਨਾਂ ਦੇ ਵੱਲੋਂ ਕਹਿੰਦੇ ਨੇ ਸ਼ੀਸ਼ੇ ਵੀ ਭਾਨੇ ਤੋੜੇ ਜਾਂਦੇ ਨੇ। ਇਸ ਸਾਰੇ ਦੇ ਵਿੱਚ ਹੁਣ ਪੁਲਿਸ ਇਨਵੋਲਵ ਹੋਈ ਹੈ ਤੇ ਉਹਨਾਂ ਦੇ ਵੱਲੋਂ ਮਾਮਲਾ ਅੱਗੇ ਜਾਂਚ ਕੀਤੀ ਜਾ ਰਹੀ ਹੈ। ਪਰ ਤੇਜ਼ੀ ਦੇ ਨਾਲ ਜਿਹੜੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਉਸ ਦੇ ਵਿੱਚ ਸਿਰਫ ਤੇ ਸਿਰਫ ਫਿਲਹਾਲ ਦੇ ਲਈ ਬੋਨਟ ਦੇ ਉੱਪਰ ਲਟਕਿਆ ਹੋਇਆ ਹਰਮਨਪ੍ਰੀਤ ਨਾਮ ਦਾ ਉਹ ਨੌਜਵਾਨ ਹੀ ਨਜ਼ਰ ਆ ਰਿਹਾ ਹੈ। ਜੀ ਜੀ ਤੇ ਜਾਂਦਿਆਂ ਦੀ ਗੱਲ ਕਰ ਲਈਏ ਪ੍ਰਿੰਸੀਪਲ ਬੁੱਧਰਾਮ ਦੇ ਬਿਆਨ ਦੀ। ਉਹਨਾਂ ਨੇ ਆਮ ਆਦਮੀ ਪਾਰਟੀ ਨੇ ਪੀਐਮਓ ਵੱਲੋਂ ਹਰਿਮੰਦਰ ਸਾਹਿਬ ਦੇ ਮਾਡਲ ਨੂੰ ਨਿਲਾਮ ਕਰਨ ਦੇ ਫੈਸਲੇ ਦੀ ਨਿਖੇਧੀ ਕੀਤੀ ਹੈ। ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 2015 ਦੇ ਵਿੱਚ ਦਰਬਾਰ ਸਾਹਿਬ ਦੀ ਫੇਰੀ ਦੇ ਦੌਰਾਨ ਭੇਂਟ ਕੀਤਾ ਗਿਆ ਸੀ। ਆਮ ਆਦਮੀ ਪਾਰਟੀ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੁੱਧਰਾਮ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਪ੍ਰਧਾਨ ਮੰਤਰੀ ਨੂੰ ਤੋਹਫੇ ਵਜੋਂ ਪ੍ਰਾਪਤ 912 ਵਸਤਾਂ ਦੀ ਨਿਲਾਮੀ ਕੀਤੀ ਜਾ ਰਹੀ ਹੈ, ਜਿਨ੍ਹਾਂ ਦੇ ਵਿੱਚ ਦਰਬਾਰ ਸਾਹਿਬ ਦਾ ਮਾਡਲ ਵੀ ਹੈ। ਇਸ ਨੂੰ ਨਿਲਾਮੀ ਸਾਈਟ ਤੇ 13,500 ਦੀ ਬੇਸ ਕੀਮਤ ਦੇ ਨਾਲ ਸੂਚੀਬੱਧ ਕੀਤਾ ਗਿਆ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਦਫ਼ਤਰ ਗੁਰੂ ਸਾਹਿਬ ਦੇ ਆਸ਼ੀਰਵਾਦ ਦੀ ਕੀਮਤ ਨਹੀਂ ਲਾ ਸਕਦਾ ਤੇ ਸਿੱਖ ਕੌਮ ਦੀ ਆਸਥਾ ਤੇ ਪ੍ਰਤੀਕ ਨੂੰ ਨਿਲਾਮ ਕਰਨਾ ਉਸ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਿਹਾ। ਪ੍ਰਿੰਸੀਪਲ ਬੁੱਧਰਾਮ ਨੇ ਵੀ ਗੱਲ ਕਹੀ ਹੈ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਪੀਐਮਓ ਨੂੰ ਤੁਰੰਤ ਸਿੱਖ ਕੌਮ ਤੋਂ ਮਾਫੀ ਮੰਗਣੀ ਚਾਹੀਦੀ ਹੈ ਤੇ ਇਸ ਮਾਡਲ ਨੂੰ ਨਿਲਾਮੀ ਵਾਲੀ ਥਾਂ ਤੋਂ ਹਟਾ ਦੇਣਾ ਚਾਹੀਦਾ ਹੈ। ਹਰਿਮੰਦਰ ਸਾਹਿਬ ਦੇ ਮਾਡਲ ਨੂੰ ਵੇਚਿਆ ਨਹੀਂ ਜਾਣਾ ਚਾਹੀਦਾ। ਆਪਾਂ ਕੱਲ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਵੀ ਇਸ ਗੱਲ ਦੀ ਚਰਚਾ ਕੀਤੀ ਸੀ ਕਿ ਜਿਹੜੇ ਖੁਦ ਆਪਣੇ ਆਪ ਨੂੰ ਕਹਿੰਦੇ ਨੇ ਕਿ ਅਸੀਂ ਸਿੱਖ ਕੌਮ ਦੇ ਨੁਮਾਇੰਦਾ, ਅਸੀਂ ਸਿੱਖ ਕੌਮ ਦੇ ਆਗੂ ਹਾਂ ਤੇ ਸਾਨੂੰ ਸਿੱਖ ਧਰਮ ਬਾਰੇ ਬੜਾ ਗਿਆਨ ਹੈ, ਜਿਨ੍ਹਾਂ ਦੇ ਵਿੱਚ ਮਨਜਿੰਦਰ ਸਿਰਸਾ ਦਾ ਵੀ ਨਾਮ ਹੈ ਤੇ ਇਸ ਵੇਲੇ ਉਹ ਕੌਮੀ ਜਨਰਲ ਸਕੱਤਰ ਨੇ। ਉਹਨਾਂ ਨੂੰ ਵੀ ਇਸ ਮਾਮਲੇ ਤੇ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ। ਸਥਿਤੀ ਸਪਸ਼ਟ ਨਹੀਂ ਕਰਨੀ ਚਾਹੀਦੀ, ਆਪਣਾ ਵੀ ਸਟੈਂਡ ਦੱਸਣਾ ਚਾਹੀਦਾ ਕਿ ਮੈਂ ਪਾਰਟੀ ਵਾਲੇ ਪਾਸੇ ਖੜਾ ਕਿ ਮੈਂ ਸਿੱਖਾਂ ਵਾਲੇ ਪਾਸੇ ਖੜਾ। ਦੂਜੀ ਜਿਹੜੀ ਗੱਲ ਹੈ ਉਹ ਸਾਡੇ ਧਾਰਮਿਕ ਆਗੂਆਂ, ਧਾਰਮਿਕ ਜਥੇਬੰਦੀਆਂ ਨੂੰ ਵੀ ਇਹਨਾਂ ਗੱਲਾਂ ਪ੍ਰਤੀ ਸੁਚੇਤ ਹੋਣਾ ਚਾਹੀਦਾ। ਤੁਸੀਂ ਹਰ ਇੱਕ ਨੂੰ ਹੀ ਆਪਣੀ ਜਿਹੜੀ ਧਾਰਮਿਕ ਮਰਿਆਦਾ ਜਾਂ ਧਾਰਮਿਕ ਚਿੰਨ੍ਹ ਭੇਂਟ ਕਰ ਦਿੰਦੇ ਆ, ਪਰ ਮੂਹਰਲੀ ਧਿਰ ਉਹਦਾ ਕਿੰਨਾ ਕੁ ਸਤਿਕਾਰ ਕਰਦੀ ਹੈ, ਇਹ ਵੇਖਣ ਵਾਲੀ ਚੀਜ਼ ਹੈ। ਅੱਗੇ ਤੋਂ ਇਹ ਚੀਜ਼ਾਂ ਨਾ ਵਾਪਰਨ। ਇਹਨਾਂ ਗੱਲਾਂ ਉੱਤੇ ਕਿਸੇ ਵੀ ਤਰ੍ਹਾਂ ਦੀ ਕੋਈ ਧਾਰਮਿਕ ਤੌਰ ਤੇ ਕੋਈ ਕਿਸੇ ਸਿੱਖ ਭਾਈਚਾਰੇ ਕਿ ਕਿਸੇ ਵੀ ਭਾਈਚਾਰੇ ਦੇ ਜਜ਼ਬਾਤਾਂ ਨੂੰ ਠੇਸ ਨਾ ਪਹੁੰਚਾ ਸਕੇ। ਇਸ ਕਰਕੇ ਧਾਰਮਿਕ ਜਥੇਬੰਦੀਆਂ ਤੇ ਧਾਰਮਿਕ ਆਗੂਆਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਕਿ ਕੋਈ ਵੀ, ਚਾਹੇ ਕੋਈ ਪ੍ਰਧਾਨ ਮੰਤਰੀ ਹੈ, ਚਾਹੇ ਕੋਈ ਰਾਸ਼ਟਰਪਤੀ ਹੈ, ਕੋਈ ਵੀ ਦਰਬਾਰ ਸਾਹਿਬ ਦੇ ਦਰਸ਼ਨ ਦੀਦਾਰੇ ਕਰਨ ਆਉਂਦਾ ਹੈ ਤਾਂ ਉਹਦੇ ਨਾਲ ਠੀਕ ਉਸ ਤਰ੍ਹਾਂ ਦਾ ਹੀ ਟਰੀਟ ਕੀਤਾ ਜਾਵੇ ਜਿਸ ਤਰ੍ਹਾਂ ਦਾ ਟਰੀਟ ਇੱਕ ਆਮ ਬਸ਼ਿੰਦੇ ਦੇ ਨਾਲ ਹੁੰਦਾ। ਸੋ ਇੱਥੋਂ ਪਤਾ ਲੱਗਦਾ ਕਿ ਤੁਸੀਂ ਧਾਰਮਿਕ ਚਿੰਨ੍ਹ ਆਪਣੀ ਆਸਥਾ ਦੇ ਮੁਤਾਬਕ ਭੇਂਟ ਤਾਂ ਕਰ ਦਿੰਦੇ ਹੋ, ਪਰ ਕਈ ਵਾਰੀ ਮੂਹਰਲੀ ਧਿਰ ਉਹਦਾ ਉਸ ਤਰੀਕੇ ਨਾਲ ਕਦਰ ਜਾਂ ਉਹਦਾ ਉਸ ਤਰੀਕੇ ਨਾਲ ਸਨਮਾਨ ਨਹੀਂ ਕਰਦੀ ਜਿਸ ਤਰੀਕੇ ਦਾ ਹੋਣਾ ਚਾਹੀਦਾ। ਜੀ ਗੁਰਪ੍ਰੀਤ ਜੀ। ਜੀ, ਇਸੇ ਦੇ ਵਿੱਚ ਗੱਲ ਜੋੜਦੀ ਹੈ ਪ੍ਰਵੀਨ ਜੀ, ਜਿਹੜੀ ਤੁਸੀਂ ਗੱਲ ਮਨਜਿੰਦਰ ਸਿੰਘ ਸਿਰਸਾ ਹੋਣਾ ਦੀ ਕੀਤੀ ਹੈ। ਉਹਨਾਂ ਨੇ ਸਥਿਤੀ ਇਸ ਤੇ ਕੱਲ ਹੀ ਸਪਸ਼ਟ ਕਰ ਦਿੱਤੀ ਹੈ। ਸਪਸ਼ਟ ਵੀ ਨਹੀਂ ਕੀਤੀ, ਉਹਨਾਂ ਨੇ ਹੋਰ ਉਲਝਾ ਦਿੱਤੀ ਹੈ ਸਥਿਤੀ। ਉਹਨਾਂ ਦਾ ਬਿਆਨ ਸਾਹਮਣੇ ਆਇਆ, ਉਹ ਕਹਿੰਦੇ ਨੇ ਕਿ ਪਹਿਲਿਆਂ ਨਾਲੋਂ ਤਾਂ ਇਹ ਚੰਗਾ ਹੀ ਹੈ ਨਾ ਕੰਮ। ਜਿਹੜੇ ਪਹਿਲੇ ਸੀ, ਜਿਹੜੇ ਸੱਤਾ ਭੋਗ ਕੇ ਗਏ ਨੇ, ਜਦੋਂ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਸਨਮਾਨ ਮਿਲਦਾ ਸੀ, ਉਹ ਜਿਹੜਾ ਸੀ ਉਹਨੂੰ ਤਾੜ ਕੇ ਕਮਰਿਆਂ ਦੇ ਵਿੱਚ ਰੱਖ ਦਿੰਦੇ ਸੀ। ਪਰ ਸਾਡੇ ਤੁਸੀਂ ਪ੍ਰਧਾਨ ਮੰਤਰੀ ਜੀ ਦੇਖੋ ਕਿੰਨੇ ਤਰੀਕੇ ਦੇ ਨਾਲ ਉਹਨੂੰ ਅੱਗੇ ਤੋਰਨਾ ਚਾਹੁੰਦੇ ਨੇ। ਉਹ ਕਹਿੰਦੇ ਨੇ ਕਿ ਲੋਕਾਂ ਦੇ ਵੱਲੋਂ ਮਿਲੇ ਹੋਏ ਤੋਹਫਿਆਂ ਨੂੰ ਹੀ ਉਹ ਅੱਗੇ ਲੋਕਾਂ ਦੇ ਵਿੱਚ ਵੰਡ ਦੇਣਾ ਚਾਹੁੰਦੇ ਨੇ। ਇਹ ਉਹਨਾਂ ਦੀ ਟਿੱਪਣੀ ਸੀ। ਪਰ ਇਸ ਦੇ ਵਿੱਚ ਹੁਣ ਦੇਖਣ ਵਾਲੀ ਸਥਿਤੀ ਇਹ ਹੈ ਕਿ ਉਹ ਸਿੱਖ ਪੱਖ ਵਾਲੇ, ਸਿੱਖਾਂ ਵਾਲੇ ਪਾਸੇ 'ਚ ਕਿੰਨਾ ਕੁ ਖੜੇ ਨੇ। ਪਾਰਟੀ ਵਾਲੇ ਪਾਸੇ ਤਾਂ ਉਹ ਭੁਗਤ ਚੁੱਕੇ ਨੇ। ਇਹੋ ਉਹਨਾਂ ਦੀ ਟਿੱਪਣੀ ਸੀ ਜਿਹੜੀ ਉਹਨਾਂ ਨੇ ਕੀਤੀ ਹੈ ਤੇ ਇਸ ਤੋਂ ਬਾਅਦ ਤੁਸੀਂ ਅੱਗੇ ਜੋੜ ਸਕਦੇ ਹੋ। ਜੀ ਬਿਲਕੁਲ ਜੀ। ਹੁਣ ਗੁਰਪ੍ਰੀਤ ਸਿੰਘ ਜੀ, ਆਪਣਾ ਜਿਹੜਾ ਸਮਾਂ ਜੀ ਪ੍ਰੋਗਰਾਮ ਦਾ ਉਹ ਸਮਾਪਤੀ ਵਾਲਾ ਜੀ। ਇੱਥੇ ਆਪਾਂ ਲੈਂਦੇ ਜੀ ਇਜਾਜ਼ਤ। ਸਾਡੇ ਦੋਵਾਂ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA।